ਤੇਜਵੀਰ ਉਹਨਾਂ ਦਾ ਜਿਹੜਾ ਵਰਕਆਊਟ ਰੂਟੀਨ ਕੀ ਆ, ਕਦੀ ਸੱਟਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ, ਫਿਰ ਉਹਨਾਂ ਨੂੰ ਕਿੱਦਾਂ ਪਾਰ ਕਰਦੇ ਆ। ਜਿਹੜੀ ਮੈਂ ਲਿਫਟ ਲਾਈ, ਮੈਂ 10 ਕਿਲੋ ਵਧਾ ਕੇ ਲਾਈ, ਆਪੇ ਚੁੱਕ ਕੇ ਲਾਈ। ਨੂੰ ਨਾ ਤਾਂ ਟੀਵੀ ਪੋਡਕਾਸਟ ਦੇ ਤੌਰ ਤੇ ਇਹਨੂੰ ਰਿਕਾਰਡ ਕੀਤਾ, ਨਾ ਹੀ ਮੈਂ ਇਹਨੂੰ ਇੰਟਰਵਿਊ ਦਾ ਨਾਂ ਦਿੱਤਾ, ਨਾ ਹੀ ਮੈਂ ਮੁਲਾਕਾਤ ਦਾ ਨਾਂ ਤੇ ਉਹ ਜਿਹੜੀਆਂ ਤਿੰਨੇ ਲਾਈਟਾਂ ਤੁਸੀਂ ਵੇਖੀਆਂ, ਇੱਕ ਬੰਨੇ ਵਾਈਟ ਹੋ ਰਹੀ ਆ ਵੀ ਜੈਸ ਹੋਈ ਹੈ ਜੀ। ਕੀ ਤੁਸੀਂ ਸੋਚਦੇ ਆ ਕਿ ਜਿਹੜੇ ਪੰਜਾਬੀ ਖਿਡਾਰੇ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਹੋਰ ਮੌਕੇ ਮਿਲਣੇ ਚਾਹੀਦੇ ਆ? ਇਦਾਂ ਹਰ ਖੇਡ ਨੂੰ ਜੇ ਸਪੋਰਟ ਮਿਲੇ ਤੇ ਹਰ ਖਿਡਾਰੀ ਨੂੰ ਇੰਟਰਨੈਸ਼ਨਲ ਹੋਣਾ ਬਹੁਤ ਜ਼ਰੂਰੀ ਹੈ। ਮੱਛੀ ਦੇ ਜਾਣਾ ਪੈਣਾ ਆ ਜਾਂ ਤੁਹਾਨੂੰ ਪ੍ਰੋਟੀਨ ਐਕਸਟਰਾ ਲੈਣੀ ਪੈਣੀ ਆ। ਠੀਕ ਹੈ ਕਿ ਖਿਡਾਰੀ ਨੂੰ ਆਮ ਇਨਸਾਨ ਨਾਲ ਥੋੜੀ ਪ੍ਰੋਟੀਨ ਜ਼ਿਆਦਾ ਚਾਹੀਦੀ ਆ, ਤੇ ਜਾਂ ਉਹਨੂੰ ਚੂਰੀ ਬਣਾ ਕੇ ਮਕਈ ਦੀ ਰੋਟੀ ਵਿੱਚ ਗੁੜ ਪਾ ਕੇ ਉਹਦੇ ਵਿੱਚ ਘਿਓ ਪਾ ਕੇ ਤੇ ਉਹ ਹੀ ਖਾ ਲੈਣਾ। ਇੰਡਸਟਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਾਡੇ ਸਪੈਸ਼ਲ ਪੋਡਕਾਸਟ ਦੇ ਵਿੱਚ ਸਵਾਗਤ ਹੈ। ਮੈਂ ਹਰਜੀਤ ਉਸਾੜਾ ਅੱਜ ਫਿਰ ਇੱਕ ਖਿਡਾਰੀ ਤਬੀਅਤ ਵਾਲੇ ਨਵੇਂ ਪ੍ਰਾਹੁਣੇ ਦੇ ਨਾਲ ਤੁਹਾਡੇ ਨਾਲ ਦਸਤਕ ਦਿੱਤੀ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਿੱਚ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਬੈਂਚ ਪ੍ਰੈਸ ਦੇ ਮੁਕਾਬਲੇ ਕਰਾਏ ਗਏ, ਜਿਹਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਖਿਡਾਰੀ, ਨਾਮਵਰ ਖਿਡਾਰੀ ਉੱਥੇ ਪਹੁੰਚੇ ਨੇ। ਤੇ ਭਾਰਤ ਸਰਕਾਰ ਵੱਲੋਂ ਵੀ ਇੱਕ ਖਿਡਾਰੀ, ਪੰਜਾਬੀ ਖਿਡਾਰੀ ਜਿਹਨੂੰ ਨੁਮਾਇੰਦਗੀ ਮਿਲੀ ਇੱਥੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਲਈ। ਤੇ ਸੋਨੇ ਤੇ ਸਾਗੇ ਦੀ ਗੱਲ ਉਦੋਂ ਬਣਦੀ ਹੈ ਜਦੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਉੱਥੋਂ ਸੋਨ ਤਮਗਾ ਜਿੱਤ ਲਿਆ। ਤੇ ਜਿਨ੍ਹਾਂ ਦੇ ਕੋਲ ਉਹਨਾਂ ਨੇ ਗੁੜਤੀਆਂ ਸਿੱਖੀਆਂ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਲੱਗ ਤੌਰ ਤੇ ਉਹਨਾਂ ਦਾ ਆਪਾਂ ਜ਼ਿਕਰ ਵੀ ਜ਼ਰੂਰ ਇੱਥੇ ਕਰਦੇ ਚੱਲਾਂਗੇ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਮੇਰੇ ਨਾਲ ਨੇ ਅੰਮ੍ਰਿਤਸਰ ਤੋਂ ਸਾਡੇ ਪੰਜਾਬੀ ਨੌਜਵਾਨ ਵੇਟ ਲਿਫਟਰ ਤੇਜਵੀਰ ਸਿੰਘ ਰਾਣਾ ਰੌਕ। ਸਵਾਲ ਬਹੁਤ ਨੇ ਜੀ, ਆਪਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਵਾਲ ਪਾਉਂਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਮਸ਼ਕਰੀ ਜਿਹਦੇ ਨਾਲ ਸ਼ੁਰੂਆਤ ਕਰ ਲੈਂਦੇ ਹਾਂ। ਤੇਜਵੀਰ ਸਿੰਘ ਜੀ ਤਾਂ ਹੋ ਗਿਆ, ਇਹ ਰਾਣਾ ਵੀ ਚਲੋ ਮੰਨ ਲਿਆ ਵੀ ਰਾਣੇ ਹੁੰਦੇ, ਵੀ ਰੌਕ ਕੀ ਹੋਇਆ ਸੀ? ਕਿਉਂਕਿ ਰੌਕ ਤਾਂ ਇੱਕੋ ਹੀ ਚੱਲਦਾ ਸੀ। ਭਾਜੀ ਇਹ ਮੇਰੇ ਉੱਥੇ ਜਿਮ ਹੈਗੇ ਰਾਣਾ ਦਾ ਰੌਕ ਜਿਮ ਹੈ। ਜਦੋਂ ਮੈਂ 1994 ਦੇ ਵਿੱਚ ਪਹਿਲਾਂ ਜਿਮ ਖੋਲ੍ਹਿਆ ਸੀ, ਉਦੋਂ ਰੈਸਲਿੰਗ ਦੇ ਵਿੱਚ ਬੜਾ ਇੱਕ ਮਸ਼ਹੂਰ ਰੈਸਲਰ ਸੀ ਜਿਹਦਾ ਰੌਕ ਸੀ। ਤੇ ਫਿਰ ਮੈਂ ਉਹਦੇ ਨਾਂ ਦੇ ਨਾਲ ਮੇਰਾ ਵੀ ਯਾਰ ਹੀ, ਉਹ ਵੀ ਯਾਰ ਹੀ ਰਾਣਾ ਰੌਕ, ਤਾਂ ਮੈਨੂੰ ਰਾਣਾ ਰੌਕ ਕਹਿੰਦੇ ਆ। ਸੋ ਇਹਦਾ ਮਤਲਬ ਤੁਸੀਂ ਫਿਰ ਰਾਣੇ ਤੋਂ ਜ਼ਿਆਦਾ ਮਸ਼ਹੂਰ ਆਪਣੇ ਰੌਕ ਦੀ ਤਬੀਅਤ ਦੇ ਨਾਲ ਜ਼ਿਆਦਾ ਮਸ਼ਹੂਰ ਹੋ ਇਸ ਵਕਤ? ਹਾਂਜੀ ਸਰ, ਹਾਂਜੀ ਜੀ ਬਿਲਕੁਲ ਜੀ। ਜਿਹੜੇ ਦਰਸ਼ਕ ਸਾਡੇ ਨਾਲ ਹੁਣ ਰਾਬਤਾ ਬਣਾ ਚੁੱਕੇ ਨੇ, ਉਹਨਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਇਸ ਵਕਤ ਪਾਵਰ ਲਿਫਟਿੰਗ ਦੇ ਸੋਨ ਤਮਗਾ ਜੇਤੂ ਮੈਲਬੌਰਨ ਦੇ ਵਿੱਚ ਇਹ ਮੁਕਾਬਲੇ ਹੋਏ ਨੇ। ਸੋ ਪੰਜਾਬੀ ਨੌਜਵਾਨ ਤੇਜਵੀਰ ਸਿੰਘ ਰਾਣਾ ਰੌਕ ਜੀ ਜੁੜੇ ਹੋਏ ਨੇ। ਗੱਲਾਂ ਬਾਤਾਂ ਕਰਦੇ ਹਾਂ ਜੀ, ਸਵਾਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਸਵਾਲ ਤੁਹਾਡੇ ਸਨਮੁਖ ਇਹੀ ਹੋਏਗਾ ਜੀ ਕਿ ਤੁਸੀਂ ਮੈਲਬੌਰਨ ਦੇ ਵਿੱਚ ਬੈਂਚ ਪ੍ਰੈਸ ਦਾ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ, ਇਹ ਤੁਹਾਡਾ ਵੈਸੇ ਅਨੁਭਵ ਕਿਹੋ ਜਿਹਾ ਰਿਹਾ ਹੈ? ਪਹਿਲਾ ਮੁਕਾਬਲਾ ਸੀਗਾ ਬਾਹਰ, ਜਾਂ ਤੁਸੀਂ ਪਹਿਲਾਂ ਵੀ ਆਸਟ੍ਰੇਲੀਆ ਦਸਤਕ ਦਿੱਤੀ ਹੈ ਜਾਂ ਕਿਸੇ ਹੋਰ ਦੇਸ਼ ਜਾਂਦੇ ਰਹੇ ਹੋ? ਨਹੀਂ, ਆਸਟ੍ਰੇਲੀਆ ਵਿੱਚ ਮੈਂ ਪਹਿਲੀ ਵਾਰੀ ਆਇਆ ਸਰ। ਇਸ ਤੋਂ ਪਹਿਲਾਂ ਜਿਹੜਾ ਆਪਾਂ ਇੰਟਰਨੈਸ਼ਨਲ ਕਰਨਾ ਹੋਵੇ, ਸਾਨੂੰ ਉਹਦੇ ਵਿੱਚ ਨੈਸ਼ਨਲ ਦਾ ਕੰਪੀਟੀਸ਼ਨ ਕਰਨਾ ਬੜਾ ਜ਼ਰੂਰੀ ਹੁੰਦਾ। ਲਾਸਟ ਟਾਈਮ ਦੇ ਵਿੱਚ ਗੋਆ ਦੇ ਵਿੱਚ ਬੈਂਚ ਪ੍ਰੈਸ ਮੁਕਾਬਲੇ ਹੋਏ ਨੈਸ਼ਨਲ, ਜਿਹਦੇ ਵਿੱਚ ਉੱਥੋਂ ਮੇਰਾ ਮੈਡਲ ਆਇਆ, ਉੱਥੋਂ ਮੇਰੀ ਚੋਣ ਹੋਈ ਤੇ ਫਿਰ ਉਸ ਤੋਂ ਬਾਅਦ ਹੀ ਮੈਂ ਇੰਟਰਨੈਸ਼ਨਲ ਹੋਇਆ। ਸੋ ਕਹਿਣ ਦਾ ਮਤਲਬ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਪਹਿਲੀ ਫੇਰੀ ਸੀ? ਜੀ ਸਰ। ਸੋ ਕੋਈ ਇਹੋ ਜਿਹਾ ਕਹਿ ਲਓ ਕਿ ਕੋਈ ਕਾਰਨ ਬਣਿਆ ਕਿ ਤੁਸੀਂ ਮੈਲਬੌਰਨ ਦੀ ਇਸ ਕੰਪੀਟੀਸ਼ਨ ਨੂੰ, ਇਸ ਵੇਟ ਲਿਫਟਿੰਗ ਚੈਂਪੀਅਨਸ਼ਿਪ ਨੂੰ ਚੁਣਿਆ, ਜਾਂ ਕਿਸੇ ਨੇ ਤੁਹਾਨੂੰ ਗਾਈਡ ਕੀਤਾ, ਜਾਂ ਕਿਸੇ ਨੇ ਦਿਸ਼ਾ ਨਿਰਦੇਸ਼ ਦਿੱਤੇ? ਇਹਦੇ ਵਿੱਚ ਜੀ ਮੇਰਾ ਛੋਟਾ ਭਰਾ ਵਾ, ਜਿਨ੍ਹਾਂ ਦਾ ਫਾਦਰ ਸਾਹਿਬ ਦਾ ਨਾਂ ਹੈਗਾ ਵਾ ਰਾਜ ਗੋਗਨਾ, ਉਹਨਾਂ ਦਾ ਪੁੱਤਰ ਅਜੇ ਗੋਗਨਾ। ਉਹ ਮੇਰਾ ਬੜਾ ਪਿਆਰ ਆ। ਉਹ ਕਾਮਨਵੈਲਥ ਚੈਂਪੀਅਨ ਆ। ਉਹਦੇ ਖੁਦ ਵਰਲਡ ਦੇ ਵਿੱਚੋਂ ਪਤਾ ਨਹੀਂ 5 ਕਿ 7 ਟੂਰ ਆ ਤੇ 18 ਵਾਰ ਦਾ ਨੈਸ਼ਨਲ ਚੈਂਪੀਅਨ ਆ। ਉਹਨੇ, ਮੇਰੇ ਵੀਰ ਨੇ ਮੈਨੂੰ ਗਾਈਡ ਕੀਤਾ ਕਿ ਤੁਹਾਡੇ ਵਿੱਚ ਕਾਬਲੀਅਤ ਹੈਗੀ ਆ ਤੇ ਤੁਸੀਂ ਵੀ ਇੱਕ ਇੰਟਰਨੈਸ਼ਨਲ ਟੂਰ ਲਾ ਸਕਦੇ ਜੇ। ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਆ ਸਾਡੇ ਮੇਰੇ ਛੋਟੇ ਵੀਰ ਅਜੇ ਗੋਗਨਾ ਦਾ ਵਾ। ਅਗਰ ਮੈਂ ਕਹਾਂ ਕਿ ਜੇ ਆਪਾਂ ਪੰਜਾਬ ਦੇ ਮੌਜੂਦਾ ਥੋੜਾ ਜਿਹਾ ਹਾਲਾਤ ਦੇਖੀਏ, ਜਾਂ ਉੱਥੋਂ ਦਾ ਮਾਹੌਲ ਦੇਖੀਏ, ਜਾਂ ਆਪਣਾ ਫਿਲਮੀ ਕਲਚਰ ਦੇਖੀਏ, ਜਾਂ ਗਾਣੇ ਦੇਖੀਏ, ਤਾਂ ਉਹਦੇ ਵਿੱਚ ਜਿੱਦਾਂ ਹਥਿਆਰਾਂ ਦੀ ਗੱਲ ਆ, ਨਸ਼ਿਆਂ ਦੀ ਗੱਲ ਆ, ਮੈਂ ਨਹੀਂ ਕਹਿੰਦਾ ਕਿ ਸਾਰੇ ਨੌਜਵਾਨ ਇਹਦੇ ਵਿੱਚ ਗ੍ਰਸਤ ਹੋਏ ਪਏ ਆ। ਜੇ ਆਪਾਂ ਆਪਣੀਆਂ ਖੇਡਾਂ ਦੀ ਗੱਲ ਕਰੀਏ ਤਾਂ ਸਾਡੇ 3 ਕੈਪਟਨ ਵੀ ਇਸ ਟਾਈਮ ਨੁਮਾਇੰਦਗੀ ਕਰਦੇ ਆ। ਸੋ ਖਿਡਾਰੀ ਹੈਗੇ ਨੇ ਉੱਥੇ, ਲੇਕਿਨ ਤੁਸੀਂ ਪਾਵਰ ਲਿਫਟਿੰਗ ਦੇ ਵਿੱਚ ਸ਼ੁਰੂਆਤ ਕਿਵੇਂ ਕੀਤੀ ਆ? ਜਾਂ ਪਹਿਲਾਂ ਸ਼ੌਂਕ ਸੀਗਾ? ਮੇਰੇ ਖਿਆਲ ਹੁਣ ਸ਼ੌਂਕ ਤਾਂ ਜਨੂਨ ਬਣਿਆ ਹੋਇਆ ਹੈ। ਮਤਲਬ ਕਿ ਇਹ ਕਿਸ ਤਰ੍ਹਾਂ ਬਣਿਆ ਸਾਰਾ ਕੁਝ? ਮੈਂ ਸਰ ਪਹਿਲਾਂ ਰੈਸਲਿੰਗ ਕਰਦਾ ਹੁੰਦਾ ਸੀ। ਮੈਂ 8-10 ਸਾਲ ਰੈਸਲਿੰਗ ਕੀਤੀ ਆ। ਪਹਿਲਾਂ ਮੈਂ ਬੋਡੀ ਬਿਲਡਿੰਗ ਕੀਤੀ ਆ, ਫਿਰ ਮੈਂ ਸਟੈਚ ਬਿਲਡਿੰਗ ਕੀਤੀ ਆ,
ਤੇ ਉਸ ਤੋਂ ਬਾਅਦ ਮੈਂ ਪਿਛਲੇ 3 ਸਾਲਾਂ ਤੋਂ ਜਿਹੜਾ ਪਾਵਰ ਲਿਫਟਿੰਗ ਵਿੱਚ ਆਇਆ ਵਾਂ। ਤੇ ਸਭ ਤੋਂ ਪਹਿਲਾਂ ਮੈਂ ਬੰਗਲੌਰ ਖੇਡਿਆ, ਉਸ ਤੋਂ ਬਾਅਦ ਮੈਂ ਗੋਆ ਖੇਡਿਆ ਤੇ ਹੁਣ ਮੈਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਪਣਾ 골ਡ ਮੈਡਲ ਜਿਹੜਾ ਭਾਰਤ ਦੀ ਝੋਲੀ ਪਾਇਆ। ਜੀ ਦੇਖੋ, ਜਦੋਂ ਆਪਾਂ ਨੈਸ਼ਨਲ ਲੈਵਲ ਦੇ ਉੱਪਰ ਤਿਆਰੀਆਂ ਕਰਦੇ ਆ ਤੇ ਸਾਨੂੰ ਕਾਫੀ ਜ਼ਿਆਦਾ ਉੱਥੇ ਦੇ ਮਾਹੌਲ ਦਾ ਪਤਾ ਹੁੰਦਾ, ਜਾਂ ਸਾਨੂੰ ਪਤਾ ਹੁੰਦਾ ਕਿ ਫਲਾਣੇ ਬੰਦੇ ਟੱਕਰ ਦੇਣੀ ਆ ਤੇ ਬੰਦਾ ਵਿਉਂਤਬੰਦੀ ਵਧੀਆ ਕਰ ਲੈਂਦਾ। ਲੇਕਿਨ ਜਦੋਂ ਤੁਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਆਲੇ ਦੁਆਲੇ ਮੁਲਕਾਂ ਤੋਂ ਹੋਰ ਕਿਹੜੇ ਮੈਂ ਤਾਂ ਇਹੀ ਕਹੂੰਗਾ ਕਿਹੜੇ ਸੂਰਮਿਆਂ ਨੇ ਉੱਥੇ ਆ ਜਾਣਾ ਆ ਤੁਹਾਡੇ ਨਾਲ ਸਾਹਮਣੇ ਖੜਨ ਦੇ ਲਈ। ਸੋ ਇਹਦੇ ਲਈ ਕੋਈ ਜਿੱਦਾਂ ਖਾਸ ਰਣਨੀਤੀਆਂ ਹੁੰਦੀਆਂ ਜਾਂ ਕੋਈ ਖਾਸ ਫਿਰ ਸਿਖਲਾਈ ਵਗੈਰਾ ਚੱਲਦੀ ਆ? ਨਹੀਂ ਸਾਰੇ ਆਪਣੇ ਵੱਲੋਂ ਹੁੰਦਾ ਵਾ ਕਿ ਤੁਸੀਂ ਕਿਤੇ ਮੇਰੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਮੇਰਾ ਚੈੱਕ ਕਰਿਓ ਅਕਾਊਂਟ। ਮੈਂ ਮੋਟੀਵੇਸ਼ਨ ਲਈ ਆ, ਮੈਂ ਸੋਸ਼ਲ ਮੀਡੀਆ ਦੇ ਲੋਕਾਂ ਨੂੰ, ਬੱਚਿਆਂ ਨੂੰ ਮੋਟੀਵੇਸ਼ਨ ਵੀ ਕਰਦਾ ਵਾਂ ਤੇ ਮੈਂ ਆਪਣੇ ਵੱਲੋਂ ਘਰੋਂ ਸੋਚ ਕੇ ਜਾਂਦਾ ਵਾਂ ਕਿ ਮੈਂ ਆਪਣਾ ਬੈਸਟ ਕਰਨਾ ਵਾ। ਹੁਣ ਏਸ਼ੀਆ ਪੈਸੀਫਿਕ ਦਾ ਮਤਲਬ ਹੁੰਦਾ ਕਿ ਇਹਦੇ ਵਿੱਚ ਸਾਡੀਆਂ 48-49 ਕੰਟਰੀ ਹੁੰਦੀਆਂ ਵਾ, ਜਿਨ੍ਹਾਂ ਵਿੱਚੋਂ ਸਾਡੀਆਂ 20-25 ਕੰਟਰੀਆਂ ਨੇ ਹਿੱਸਾ ਲਿਆ। ਉਹਦੇ ਵਿੱਚ ਹਾਂਗਕਾਂਗ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਪਾਕਿਸਤਾਨ, ਸ੍ਰੀਲੰਕਾ, ਨਿਊਜ਼ੀਲੈਂਡ, ਇੱਦਾਂ ਕੰਟਰੀਆਂ ਆਈਆਂ। ਪਰ ਜੇ ਆਪਾਂ ਇਹ ਚੀਜ਼ਾਂ ਸੋਚਾਂਗੇ ਹਾਏ ਅੱਗੋਂ ਗੋਰੇ ਆਉਣਗੇ, ਤਗੜਾ ਹੋਏਗਾ, ਮੈਂ ਕੀ ਕਰੂੰਗਾ, ਤੇ ਫਿਰ ਤੇ ਆਪਾਂ ਨਰਵਸ ਹੋ ਜਾਾਂਗੇ। ਮੈਂ ਆਪਣਾ ਇਹੋ ਸੋਚ ਕੇ ਆਇਆ ਕਿ ਮੈਂ ਆਪਣਾ ਉੱਥੇ ਜਾ ਕੇ ਬੈਸਟ ਕਰਨਾ ਵਾ। ਗਾੜੀ ਪਲੇਸ ਆਉਣੀ ਨਾ ਆਉਣੀ ਉਹ ਗਾੜੀ ਪਰਮਾਤਮਾ ਦੇ ਹੱਥ ਆ। ਇੱਕ ਜਿੱਦਾਂ ਕਹਿ ਲਓ ਵੀ ਨਾ ਹਊਆ ਜਿਹਾ ਕਹਿ ਲਓ, ਜਾਂ ਇੱਕ ਕਹਿ ਲਓ ਕਿ ਹਿਊਮਰ ਜਿਹਾ ਕ੍ਰੀਏਟ ਹੋਇਆ ਹੈ ਸਾਡੀ, ਖਾਸ ਕਰਕੇ ਜੇ ਆਪਾਂ ਚਲੋ ਪੰਜਾਬ ਤੱਕ ਹੀ ਸੀਮਿਤ ਰੱਖ ਲੈਂਦੇ ਹਾਂ, ਭਾਰਤ ਦੇ ਸੰਦਰਭ ਵਿੱਚ ਆਪਾਂ ਨਹੀਂ ਜਾਂਦੇ। ਜਿੱਦਾਂ ਪੰਜਾਬੀ ਨੌਜਵਾਨਾਂ ਦੇ ਵਿੱਚ ਇਹ ਖਿਆਲ ਹੈ ਤਾਂ ਖਿਆਲ ਆਉਂਦਾ ਵੀ ਇਹ ਜਿਹੜਾ ਸਾਡਾ ਫੂਡ ਆ ਉਹ ਐਡਾ ਤਕੜਾ ਨਹੀਂ ਹੈਗਾ, ਜਿਹੜੇ ਵਿਦੇਸ਼ੀ ਫੂਡ ਆ ਜਾਂ ਬਾਹਰਲੇ ਗੋਰਿਆਂ ਦੇ ਫੂਡ ਆ ਵੀ ਸਰੀਰ ਤਾਂ ਉਹਨਾਂ ਨਾਲ ਹੀ ਬਣਦੇ, ਇਹ ਕੰਪਨੀ ਤਾਂ ਉਹਨਾਂ ਨਾਲ ਹੀ ਜਿੱਤ ਹੁੰਦੇ ਆ, ਜਾਂ ਉਹਨਾਂ ਦੀਆਂ ਟ੍ਰੇਨਿੰਗਾਂ ਵਧੀਆ ਹੁੰਦੀਆਂ। ਜਿਹੜਾ ਤੁਹਾਡਾ ਇਹ ਪਾਵਰ ਲਿਫਟਿੰਗ ਦਾ ਸਾਰਾ ਸਿਸਟਮ ਆ, ਤੁਹਾਨੂੰ ਲੱਗਦਾ ਕਿ ਇੰਡੀਆ ਦਾ ਸਿਸਟਮ ਉਹਨਾਂ ਦੇ ਨਾਲ ਮੈਚ ਕਰਦਾ, ਜਾਂ ਇਹ ਜਿਹੜਾ ਆਪਾਂ ਕਹਿੰਦੇ ਆ ਵੀ ਉਹਨਾਂ ਦੀ ਭੋਜਨ ਜਾਂ ਉਹਨਾਂ ਦਾ ਫੂਡ ਵਧੀਆ ਆ, ਉਹ ਤਾਂ ਕਹਿ ਲਓ ਜਿੱਦਾਂ ਪੰਜਾਬੀ ਕਹਿੰਦੇ ਉਹਨਾਂ ਵੀ ਮੀਟ ਬੱਕਰੇ ਖਾਂਦੇ ਆ, ਉਹ ਇਹ ਮਤਲਬ ਕਿ ਕੋਈ ਮਿਹਨਤ ਰਖਾਉਂਦਾ ਕਿ ਬਸ ਹਿਊਮਨ ਨਾ ਦਿਮਾਗ ਦੇ ਵਿੱਚ ਹੈ ਨਾ ਸੈਲਫ ਕੌਨਫੀਡੈਂਸ, ਇਹ ਦਿਮਾਗ ਦੇ ਵਿੱਚ ਜੋਸ਼ ਚਾਹੀਦਾ ਜੇ ਬੰਦੇ ਦੇ ਵਿੱਚ। ਤੁਸੀਂ ਮੇਰੀ ਆ ਕੇ ਡਾਈਟ ਚੈੱਕ ਕਰ ਲਿਓ, ਮੈਂ ਕੁਛ ਨਹੀਂ ਖਾਂਦਾ, ਘਰ ਦੀ ਰੋਟੀ ਪਾਣੀ ਨਾਰਮਲ ਡਾਈਟ ਜੇ। ਈਵਨ ਕਿ ਡੋਬ ਦੇ ਵਿੱਚੋਂ ਜਿਹੜਾ ਮਾਸਟਰ ਦੇ ਵਿੱਚੋਂ ਸਭ ਤੋਂ ਵੱਧ ਮੇਰੀ ਬੈਂਚ ਪ੍ਰੈਸ ਹੈ ਏਸ਼ੀਆ 'ਚ ਰਿਕਾਰਡ, ਤੇ ਮੇਰਾ ਡੋਪ ਟੈਸਟ ਵੀ ਹੋਇਆ ਵਾ। ਕਿਉਂਕਿ ਉਹਨੂੰ ਡਾਊਟ ਹੋ ਗਿਆ ਵੀ ਕਿ ਇੰਡੀਆ ਤੋਂ ਬੰਦਾ ਆ ਕੇ 골ਡ ਮੈਡਲ ਜਿੱਤ ਰਿਹਾ ਵਾ ਤੇ ਇਹ ਕੋਈ ਨਾ ਕੋਈ ਮੈਡੀਸਨ ਜਾਂ ਕੋਈ ਸਟੀਰੋਇਡਸ ਲੈਂਦਾ ਹੋਣਾ ਵਾ। ਉਹਨਾਂ ਮੇਰਾ ਡੋਪ ਲਿਆ, ਮੈਂ ਬਹੁਤ ਕੰਫਰਟੇਬਲ ਆਪਣਾ ਡੋਪ ਚੈੱਕ ਕਰਾਇਆ। ਉਹਨਾਂ ਮੈਨੂੰ ਕਿਹਾ ਗੋਰੇ ਨੇ, ਕਹਿੰਦਾ ਨੋ ਯੂ ਨਰਵਸ ਇਫ ਯੂ ਡੋਂਟ ਮਾਈਂਡ। ਮੈਂ ਕਿਹਾ ਨੋ ਮਾਈਂਡ, ਮੈਂ ਕਿਹਾ ਨੋ ਪ੍ਰੋਬਲਮ, ਇਟਸ ਓਕੇ। ਉਹਨੇ ਮੇਰਾ ਡੋਪ ਲਿਆ, 3 ਘੰਟੇ ਦਾ ਪ੍ਰੋਸੈਸ ਚੱਲਿਆ। ਉਹਨਾਂ ਮੇਰਾ ਡੋਪ ਲੈ ਕੇ ਫਿਰ ਉਹਦੀ ਰਿਪੋਰਟ ਆਉਂਦੀ ਆ, ਉਹ ਰਿਪੋਰਟ ਵੀ ਸਾਡੀ ਓਕੇ ਆਉਣੀ, ਸਾਨੂੰ ਪਤਾ ਹੀ ਓਕੇ ਆ ਕਿਉਂਕਿ ਆਪਾਂ ਨੈਸ਼ਨਲ ਖੇਡ ਕੇ ਆਏ ਆ। ਨੈਸ਼ਨਲ ਵਿੱਚ ਆਲਰੇਡੀ ਡੋਪ ਹੁੰਦਾ ਵਾ ਤੇ ਸਾਨੂੰ ਪਤਾ ਕਿ ਅਸੀਂ ਨੈਚੁਰਲ ਡਾਈਟ ਖਾਂਦੇ ਆ। ਇਹ ਦਿਮਾਗ ਦੇ ਵਿੱਚ ਸਰ ਜੋਸ਼ ਹੁੰਦਾ ਜੇ, ਇਹ ਗੱਲਾਂ ਹੀ ਆ ਵੀ ਬਾਹਰ ਕਿਉਰਟੀ ਆ, ਇੰਡੀਆ ਦੇ ਵਿੱਚ ਕੁਛ ਨਹੀਂ ਹੈਗਾ। ਇੰਡੀਆ ਦੇ ਵਿੱਚ ਵੀ ਸਭ ਕੁਛ ਹੈਗਾ ਵਾ, ਜੇ ਸਾਡੀਆਂ ਸਰਕਾਰਾਂ ਜਾਂ ਸਾਡੇ ਘਰ ਦੇ ਸਾਨੂੰ ਸਪੋਰਟ ਕਰਨ ਤੇ ਸਭ ਕੁਛ ਇੱਥੇ ਰਹਿ ਕੇ ਵੀ ਆਪਾਂ ਕਰ ਸਕਦੇ ਹਾਂ। ਬਿਲਕੁਲ, ਮੈਂ ਇਸ ਚੀਜ਼ ਦੇ ਨਾਲ ਵੈਸੇ ਤੁਹਾਡੇ ਨਾਲ ਸਹਿਮਤ ਇਸ ਗੱਲ ਦੇ ਨਾਲ ਕਿ ਜਿਹੜੀ ਅਸਲ 'ਚ ਫਿਟਨੈਸ ਹੁੰਦੀ ਹੈ, ਫਿਟਨੈਸ ਇਹ ਨਹੀਂ ਹੁੰਦੀ ਕਿ ਤੁਸੀਂ ਉੱਥੇ ਜਿਮ ਦੇ ਵਿੱਚ ਜਾ ਕੇ ਮਸਲ ਬਣਾ ਲਿਆ ਜਾਂ ਕੀ ਬਣਾ ਲਿਆ। ਫਿਟਨੈਸ ਤਾਂ ਸ਼ੁਰੂਆਤ ਹੁੰਦੀ ਹੈ ਮਾਈਂਡ ਦੇ ਵਿੱਚੋਂ, ਤੇ ਪਹਿਲਾਂ ਤੁਹਾਨੂੰ ਮਾਈਂਡ ਆਪਣਾ ਸਟਰੋਂਗ ਕਰਨਾ ਪੈਂਦਾ, ਫਿਰ ਤੁਸੀਂ ਉਸ ਮੁਕਾਬਲੇ 'ਚ ਤਿਆਰ ਹੋ ਸਕਦੇ ਆ। ਫਿਰ ਮਾਈਂਡ ਤੁਸੀਂ ਆਪਣਾ ਤਿਆਰ ਕਰ ਲਿਆ ਕਿ ਸਿਖਲਾਈ ਤੁਹਾਡੀ ਤਕੜੀ ਆ, ਤੁਹਾਡੇ ਗੁਰੂ ਪਿੱਛੇ ਤਕੜੇ ਨੇ, ਤੁਹਾਨੂੰ ਲੱਗਾ ਵੀ ਉੱਥੋਂ ਸਭ ਤੋਂ ਜਿਹੜਾ ਇਹ ਮੁਕਾਬਲਾ ਤੁਸੀਂ ਜਿੱਤਿਆ ਆ, ਕਿਉਂਕਿ ਕਿਸੇ ਦੇ ਮੇਰੇ ਖਿਆਲ ਕਿਆਸਰਾਈ ਵੀ ਨਹੀਂ ਲਾਈ ਹੋਣੀ ਵੀ ਉੱਥੋਂ ਰਾਣਾ ਰੌਕ ਹੋਣੀ ਕੁਛ ਨਾ ਕੁਛ ਕੱਢ ਕੇ ਲੈ ਜਾਣਗੇ, ਉਹ ਵੀ ਸਿਖਰ ਲਾ ਕਹਿ ਲਓ ਵੀ ਟੀਸੇ ਵਾਲਾ ਬੇਰ ਤੋੜ ਕੇ ਲੈ ਜਾਣਗੇ। ਬਲਕਿ ਸਭ ਤੋਂ ਵੱਡੀ ਚੁਣੌਤੀ ਉੱਥੇ ਕਿਹੜੀ ਲੱਗੀ ਹੈ ਤੁਹਾਨੂੰ, ਇਹਨੂੰ ਪਾਰ ਕਿਵੇਂ ਕੀਤਾ? ਸਭ ਤੋਂ ਵੱਡੀ ਚੁਣੌਤੀ ਇਹ ਲੱਗੀ ਆ ਵੀ ਉੱਥੇ 400 ਕਿਲੋ ਸਕੁਐਡ ਵੀ ਲੱਗੀ ਆ, ਉੱਥੇ ਬੜੇ ਵੱਡੇ ਪਲੇਅਰ ਆਏ ਆ। ਉਸ ਤੋਂ ਪਹਿਲਾਂ ਈਵਨ ਤੁਸੀਂ ਸੋਚੋ ਕਿ ਜਦੋਂ ਮੈਂ ਪਹਿਲੀ ਲਿਫਟ ਲਾਈ ਨਾ ਮੇਰਾ ਫਾਉਲ ਹੋਇਆ ਵਾ। ਪਹਿਲੀ ਲਿਫਟ ਮੇਰਾ ਫਾਉਲ ਆ, ਨੈਟ ਤੇ ਪਈ ਆ, YouTube ਤੇ ਪਈ ਆ, ਸਾਰਾ ਪਿਆ ਵਾ, ਮੇਰੀ ਨੋ ਲਿਫਟ ਹੋ ਗਈ ਆ। ਉਸ ਤੋਂ ਬਾਅਦ ਮੈਂ ਆਪਣਾ ਵੇਟ ਵਧਾਇਆ, ਫਿਰ ਮੈਂ ਉਸ ਤੋਂ ਬਾਅਦ ਜਿਹੜੀ ਮੈਂ ਆਪਣੀ ਬੈਚ ਲਾਈ ਆ ਮੈਂ ਆਪੇ ਚੁੱਕ ਕੇ ਲਾਈ ਆ ਕਿਉਂਕਿ ਮੇਰੇ ਵਿੱਚ ਕੌਨਫੀਡੈਂਸ ਸੀ। ਤੇ ਮੇਰੇ ਤੇ ਸਭ ਤੋਂ ਵੱਡੀ ਚੁਣੌਤੀ ਇਹ ਜੇ ਮੈਂ ਅੱਜ ਇਹ ਸਕਸੈਸ ਕਰ ਗਿਆ ਨਾ ਤੇ ਫਿਰ ਮੈਂ ਵਰਲਡ ਚੈਂਪੀਅਨ ਦੇ ਵਿੱਚ ਵੀ ਕੱਲ ਨੂੰ ਮੈਡਲ ਲਿਆਵਾਂਗਾ। ਮੈਂ ਤੁਹਾਡੀ ਫਾਉਲ ਵਾਲੀ ਉਹ ਵੀਡੀਓ ਨਹੀਂ ਦੇਖੀ, ਪਰ ਜਿਹੜੀ ਵੀਡੀਓ ਮੈਨੂੰ ਗੋਗਨਾ ਜੀ ਉਹਨਾਂ ਤੋਂ ਮਿਲੀ ਸੀਗੀ ਉਹ ਤੁਹਾਡੀ ਲਾਸਟ ਅਟੈਂਪਟ ਸੀਗੀ। ਪਹਿਲਾਂ ਮੇਰਾ ਫਾਉਲ ਹੋਇਆ ਜੀ, ਉਹ ਸ਼ਾਇਦ ਮੈਨੂੰ ਨਾ ਨਹੀਂ ਭੇਜੀ ਤੇ ਬਾਅਦ 'ਚ ਥਾਪੀ ਆ, ਉਹ ਥਾਪੀ ਵਾਲੀ ਸੀ ਜਿਹੜੀ ਲੱਗ ਗਈ ਸੀ ਨਾ। ਤੇ ਮੈਂ ਗੋਰੇ ਦੀ ਕਮੈਂਟਰੀ ਨਾਲ ਸੁਣਦਾ ਸੀਗਾ, ਉਹ ਵੀਡੀਓ ਦੇ ਵਿੱਚ ਰਿਕਾਰਡ ਹੋਈ ਆ। ਤੇ ਮੈਨੂੰ ਲੱਗਦਾ ਉਹਨੂੰ ਉਹਦੇ ਵੀ ਕਹਿੰਦਾ ਜੇਨ ਦੇ ਵਿੱਚ ਸ਼ਾਇਦ ਮਰੂਮ ਸਿੱਧੂ ਮੂਸੇਵਾਲਾ ਵੜ ਗਿਆ ਹੋਣਾ, ਉਹਨੇ ਉਹ ਸਾਪੀ ਨੂੰ ਐਕਸਪਲੇਨ ਕੀਤਾ ਵੀ ਇਹਦਾ ਕੀ ਮਤਲਬ ਆ। ਚਲੋ ਖੈਰ, ਇੱਕ ਮਾਣ ਹੁੰਦਾ ਕਿ ਜਦੋਂ ਵੈਸੇ ਤਾਂ ਤੁਸੀਂ ਦੇਸ਼ ਨੂੰ ਕਹਿ ਲਓ ਕਿ ਨੋਮੀਨੇਟ ਕਰਦੇ ਹੋ। ਅਸੀਂ ਤਾਂ ਪਹਿਲਾਂ ਹੀ ਕਹਾਂਗੇ ਕਿ ਸਾਡੇ ਭਾਰਤੀ ਨੌਜਵਾਨ ਨੇ ਉਹ ਜਿੱਤਿਆ, ਲੇਕਿਨ ਉਹ ਤੋਂ ਬਾਅਦ ਵੀ ਜਦੋਂ ਆਪਾਂ ਤਬਕੇ ਦੇ ਜਾਂ ਇਲਾਕੇ ਦੇ ਤੌਰ 'ਤੇ ਕਹਿੰਦੇ ਵੀ ਨਹੀਂ ਸਾਡਾ ਪੰਜਾਬੀ ਸੀਗਾ ਬਈ।
ਪੰਜਾਬੀ ਨੌਜਵਾਨ ਹੋਣ ਦੇ ਨਾਤੇ ਇਹ ਜਿੱਤ ਤੁਸੀਂ ਆਪਣੇ ਬਿਆਨ ਦੇ ਵਿੱਚ ਇਹ ਗੱਲ ਕੀਤੀ ਆ ਕਿ ਜੇ ਮੈਂ ਤੁਹਾਡੇ ਮੂੰਹੋਂ ਇਹ ਪੁੱਛਾਂ ਕਿ ਤੁਹਾਡੇ ਭਾਈਚਾਰੇ ਲਈ ਇਹ ਕੀ ਮਾਇਨਾ ਰੱਖਦੀ ਆ ਐਜ਼ ਏ ਪੰਜਾਬ ਯਾਰੇ ਵਾਸ ਕਿੱਦਾਂ ਸਰ ਮੈਂ ਕੁਐਸਚਨ ਰਿਪੀਟ ਕਰਿਓ ਮੜਿਆ। ਜਿੱਦਾਂ ਤੁਸੀਂ ਆਪਾਂ ਨੇ ਕਿਹਾ ਵੀ ਇਹ ਜਿੱਤ ਤਾਂ ਵੈਸੇ ਦੇਸ਼ ਦੀ ਆ, ਲੇਕਿਨ ਇੱਕ ਪੰਜਾਬੀ ਨੌਜਵਾਨ ਹੋਣ ਦੇ ਨਾਤੇ ਜਿਹੜੀ ਇਹ ਜਿੱਤ ਆ ਸਾਡੇ ਭਾਈਚਾਰੇ ਲਈ ਕੀ ਮਾਇਨਾ ਰੱਖਦੀ ਆ, ਕਿਉਂਕਿ ਸਾਡੇ ਭਾਈਚਾਰੇ ਜੋ ਇੰਨੇ ਇਹਦੇ ਵਿੱਚ ਕਹਿ ਲਓ ਕਿ ਕੰਪੀਟੀਸ਼ਨ 'ਚ ਆਉਂਦੇ ਨਹੀਂ ਹੈਗੇ, ਉਹਨਾਂ ਤੇ ਤਾਂ ਹੋਰੇ ਠੱਪੇ ਲੱਗੇ ਹੋਏ ਆ। ਉਹ ਸਾਰੇ ਵੇਖੋ ਬੱਚੇ ਕਰਦੇ ਆ ਸ਼ਾਰਟਕਟ ਦੇ ਵਿੱਚ ਉਹ ਕਰਦੇ ਆ ਸਟੀਰੋਇਡ ਜੂਸ ਮੈਡੀਸਨ। ਉਹ ਜਦੋਂ ਆਪਾਂ ਨੈਸ਼ਨਲ ਜਾਂ ਏਸ਼ੀਆ ਜਾਂ ਇੰਟਰਨੈਸ਼ਨਲ ਜਾਂਦੇ ਹਾਂ ਉੱਥੇ ਸਾਡੇ ਹੁੰਦੇ ਡੋਪ ਟੈਸਟ। ਜਦੋਂ ਡੋਪ ਟੈਸਟ ਹੁੰਦੇ ਆ ਸਾਡੇ ਤੇ 3 ਸਾਲ ਦਾ ਬੈਨ ਲੱਗ ਜਾਂਦਾ ਵਾ ਤੇ ਉਹ 3 ਸਾਲ ਬੱਚਾ ਜਿਹੜਾ ਉਹ ਗੇਮ ਨਹੀਂ ਖੇਡ ਸਕਦਾ। ਉਹ ਇੱਥੋਂ ਤੱਕ ਤਾਂ ਨਹੀਂ ਪਹੁੰਚ ਪਾਉਂਦੇ ਕਿ ਉਹਨਾਂ ਨੇ ਮੈਡੀਸਨ ਲਈ ਹੁੰਦੀ ਆ, ਉਹਨੂੰ ਡਰ ਹੁੰਦਾ ਵਾ ਕਿ ਅਸੀਂ ਪੋਜ਼ਿਟਿਵ ਆਏ ਨਾ, ਨਾਲੇ ਸਾਡਾ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਏਗੀ, ਨਾਲੇ ਸਾਡੀ ਬਦਨਾਮੀ ਹੋਏਗੀ ਤੇ ਨਾਲੇ 3 ਸਾਲ ਜਿਹੜੇ ਉਹ ਘਰ ਬੈਠੇ ਰਵਾਂਗੇ। ਉਹ ਤਾਂ ਕਰਕੇ ਬੱਚੇ ਜਿਹੜੇ ਗਾਹ ਨਹੀਂ ਆਉਂਦੇ ਤੇ ਉਹ ਬੱਚੇ ਜਿਹੜੇ ਆਪਣੇ ਲੋਕਲ ਕੰਪੀਟੀਸ਼ਨ ਹੋ ਗਏ ਜਿਸ ਤਰ੍ਹਾਂ ਮੇਲਿਆਂ ਦੇ ਕਿਸੇ ਨੇ ਕਰਵਾਤਾ, ਲੋਕਲ ਬੋਡੀਆਂ ਨੇ ਕਰਾਤਾ, ਕਿਸੇ ਨੇ LCD ਦੇਤੀ, ਕਿਸੇ ਨੇ 5000 ਰੁਪਇਆ ਦੇਤਾ, ਉਹ ਫਿਰ ਲੋਕਲ ਸੀਮਤ ਰਹਿ ਜਾਂਦੇ ਆ ਤੇ ਨਾ ਉਹਨਾਂ ਕੋਲ ਸਰਟੀਫਿਕੇਟ ਹੁੰਦਾ ਵਾ, ਨਾ ਉਹ ਨੌਕਰੀ ਮਿਲਦੀ ਆ ਤੇ ਨਾ ਉਹ ਇੰਟਰਨੈਸ਼ਨਲ ਹੁੰਦੇ ਆ ਤੇ ਫਿਰ 2-4-5 ਸਾਲ ਗੇਮ ਕਰਕੇ ਤੇ ਫਿਰ ਉਹ ਛੱਡ ਜਾਂਦੇ ਆ ਤੇ ਭਾਈ ਨੂੰ ਜਦੋਂ ਪੈਸੇ ਆ ਵੀ ਉਹ ਫਿਰ ਸਲੋਅਰ ਸਟੱਡੀ ਵਿਨ ਦਾ ਰੇਸ ਆ ਤੇ ਜਿਹੜਾ ਬੰਦਾ ਲੰਬਾ ਚੱਲਦਾ ਵਾ ਉਹਨੂੰ ਫਿਰ ਨੈਚੁਰਲੀ ਡੈਡੀ ਕਰਨੀ ਪੈਣੀ ਆ। ਮੈਂ ਖੁਦ ਮਾਸਟਰ 2 ਦੇ ਵਿੱਚ ਖੇਡਿਆ ਵਾ ਤੇ ਤੁਹਾਡੇ ਸਾਹਮਣੇ ਆਪਣਾ ਇਹ ਤੁਹਾਡੇ ਜਿਹੜੇ ਅਗਲੇ ਮੁਕਾਬਲੇ ਕਿਸ ਤਰ੍ਹਾਂ ਦੇ ਨੇ, ਅਗਲੇ ਟੀਚੇ ਕੀ ਨੇ ਜਾਂ ਤੁਹਾਡੇ ਗੋਲਸ ਕੀ ਨੇ? ਕਦੀ ਇਹ ਸੋਚਦੇ ਹੋ ਕਿ ਮੈਂ ਕਾਮਨਵੈਲਥ ਗੇਮਾਂ 'ਚ ਜਾਵਾਂ ਜਾਂ 올림픽 ਦੇ ਵਿੱਚ ਜਾਵਾਂ ਜਾਂ ਏਸ਼ੀਅਨ ਗੇਮਾਂ ਦੇ ਵਿੱਚ ਜਾਣਾ, ਇਸ ਤਰ੍ਹਾਂ ਦਾ ਕੋਈ ਸੁਪਨਾ ਅਗਰ ਦਿਮਾਗ ਦੇ ਵਿੱਚ ਚੱਲਦਾ ਹੋਵੇ? ਵਰਲਡ ਚੈਂਪੀਅਨਸ਼ਿਪ ਖੇਡਣੀ ਹੈਗੀ ਬਸ, ਜਾਣੀ ਕਿ ਟੀਸੀ ਵਾਲਾ ਵੇਰੇ ਤੋੜਨਾ ਜੀ। ਜੀ ਬਿਲਕੁਲ। ਸੇ ਵਰਲਡ ਚੈਂਪੀਅਨਸ਼ਿਪ ਅਗਲੀ ਤੁਹਾਨੂੰ ਕਦੋਂ ਮਿਲੇਗੀ ਜੀ ਮੌਕਾ? ਇਸੇ ਸਾਲ ਹੀ ਹੈ ਜੀ। ਇਸੇ ਸਾਲ ਹੀ? ਹਾਂਜੀ। ਅੱਛਾ ਜੀ। ਤੇ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਉਹਦੇ ਵਿੱਚ ਆਪਣੇ ਸਾਰੇ ਭਾਰਤ ਦੇ ਨੌਜਵਾਨ ਆਉਂਦੇ ਨੇ, ਆਪਾਂ ਇਕੱਲਾ ਪੰਜਾਬੀ ਭਾਈਚਾਰੇ ਦੀ ਗੱਲ ਨਹੀਂ ਕਰਦੇ ਹੈਗੇ। ਨੌਜਵਾਨ ਜੋ ਪਾਵਰ ਲਿਫਟਿੰਗ ਜਾਂ ਕਿਸੇ ਹੋਰ ਖੇਡ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਕੀ ਸਲਾਹ ਦਿਓਗੇ? ਮੈਂ ਇਹ ਸਲਾਹ ਦੇਵਾਂਗਾ ਕਿ ਤੁਸੀਂ ਇਕੱਲਾ ਸੋਸ਼ਲ ਮੀਡੀਆ ਜਾਂ ਇਦਾਂ ਦਾ ਵੇਖ ਕੇ ਉਹਦਾ ਡਾਈਟ ਪਲਾਨ ਵੇਖ ਕੇ ਕਿ ਇਹਦੀ ਬੋਡੀ ਵੱਲ ਵੇਖ ਕੇ ਉਹਨੂੰ ਫੋਲੋ ਨਾ ਕਰੋ ਕਿ ਇਹ ਚੰਗੇ ਟੀਚਰ, ਚੰਗੇ ਗੁਰੂ, ਚੰਗੇ ਉਸਤਾਦ ਦਾ ਐਕਸਪੀਰੀਅੰਸ ਲੈ ਕੇ ਉਹਨਾਂ ਦੇ ਅੰਡਰ ਵਰਕਆਊਟ ਕਰਕੇ ਫਿਰ ਉਹ ਜਿਹੜੀ ਚੀਜ਼ ਆ ਫਿਰ ਐਕਸਰਸਾਈਜ਼ ਕਰੋ ਤੇ ਫਿਰ ਉਹਨਾਂ ਦੇ ਕਹਿਣ ਦੇ ਜਿੱਦਾਂ ਵੀ ਤੁਹਾਡੇ ਵਿੱਚ ਕੋਈ ਕੁਆਲਿਟੀ ਆ, ਕੋਈ ਕਾਬਲੀਅਤ ਆ ਕਿ ਤੁਸੀਂ ਪਾਵਰ ਲਿਫਟਿੰਗ ਜਾਣਾ, ਬੋਡੀ ਬਿਲਡਿੰਗ ਹੀ ਜਾਣਾ, ਵੇਟ ਲਿਫਟਿੰਗ ਹੀ ਜਾਣਾ ਤੇ ਉਸ ਤਰੀਕੇ ਨਾਲ ਚਲੋ ਅੱਜ ਕੱਲ੍ਹ ਕੀ ਬੰਦੇ ਸ਼ਾਰਟਕਟ ਕੀ ਆ, YouTube ਖੋਲਦੇ ਆ, ਵੀਡੀਓ ਦੇਖਦੇ ਆ ਤੇ ਉਹ ਚੀਜ਼ਾਂ ਖਾਈ ਜਾਂਦੇ ਆ। ਜੇ ਮੰਨ ਲਓ ਮੇਰੀ ਬੋਡੀ ਆ, ਜੋ ਮੈਂ ਖਾਣਾ ਉਹ ਤੁਸੀਂ ਖਾਣਾ ਸ਼ੁਰੂ ਕਰ ਦੋਗੇ। ਹਰ ਬੰਦੇ ਦਾ ਬੋਡੀ ਦਾ ਮੈਟਾਬੋਲ ਸਿਸਟਮ ਵੱਖਰਾ ਵਾ, ਹੈਨਾ। ਕਿਸੇ ਨੂੰ ਕੌਨਸਟੀਪੇਸ਼ਨ ਆ, ਕਿਸੇ ਨੂੰ ਲੂਜ਼ ਮੋਸ਼ਨ ਆ, ਕਿਸੇ ਦਾ OTPT ਵੱਧਦਾ, ਕਿਸੇ ਦਾ ਕੋਲੈਸਟਰੋਲ ਵੱਧਦਾ। ਇਸ ਤਰ੍ਹਾਂ ਮੈਂ ਤੇ ਉਹ ਮੈਸੇਜ ਦੇਵਾਂਗਾ ਕਿ ਇਕੱਲਾ ਸੋਸ਼ਲ ਮੀਡੀਆ ਤੇ ਕਿਸੇ ਦੀ ਬੋਡੀ ਵੇਖ ਕੇ ਤੁਸੀਂ ਉਹ ਚੀਜ਼ ਨੂੰ ਫੋਲੋ ਨਾ ਕਰੋ। ਇੱਕ ਗੁਰੂ ਦੇ ਅੰਦਰ, ਇੱਕ ਕਿਸੇ ਉਸਤਾਦ ਦੇ ਅੰਦਰ ਵਰਕਆਊਟ ਕਰਕੇ ਤੇ ਫਿਰ ਉਹ ਆਪਣੀ ਗੇਮ ਸਟਾਰਟ ਕਰੋ। ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਤੁਹਾਡੇ ਮੈਂ ਇਸੇ ਸਵਾਲ ਦੇ ਵਿੱਚੋਂ ਇੱਕ ਅੰਸ਼ ਚੱਕ ਲੈਣਾ। ਜਦੋਂ ਆਪਾਂ ਕਹਿੰਦੇ ਆ ਜੀ ਜਿਹੜਾ ਘਰ ਦੀ ਦਾਲ ਫੁਲਕਾ ਜਾਂ ਘਰ ਦੀ ਜੋ ਵੀ ਆਪਣਾ ਭੋਜਨ ਹੈ ਜਾਂ ਕੁਝ ਵੀ ਆ, ਇਹ ਕਹਿੰਦੇ ਜੀ ਇਨਫ ਨਹੀਂ ਹੁੰਦਾ ਹੈਗਾ। ਕਿੰਨੇ ਕੁ ਸਹਿਮਤ ਹੋ ਤੁਸੀਂ? ਇਹ ਜੀ ਪ੍ਰੋਟੀਨ ਨਹੀਂ ਮਿਲਦੀ, ਤੁਹਾਨੂੰ ਮੀਟ ਮੱਛੀ ਦੇ ਜਾਣਾ ਪੈਣਾ ਆ ਜਾਂ ਤੁਹਾਨੂੰ ਪ੍ਰੋਟੀਨ ਐਕਸਟਰਾ ਲੈਣੀ ਪੈਣੀ ਆ। ਠੀਕ ਹੈ ਕਿ ਖਿਡਾਰੀ ਨੂੰ ਆਮ ਇਨਸਾਨ ਨਾਲ ਥੋੜੀ ਪ੍ਰੋਟੀਨ ਜ਼ਿਆਦਾ ਚਾਹੀਦੀ ਆ, ਪਰ ਮਤਲਬ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਸਰ ਮੈਂ 1992 ਦੇ ਵਿੱਚ ਰੈਸਲਿੰਗ ਸਟਾਰਟ ਕੀਤੀ ਜੀ। 94 ਦੇ ਵਿੱਚ ਮੈਂ ਉਹਨੇ ਦੇ ਵਿੱਚ ਜਿਹੜਾ ਵਾ ਨੈਸ਼ਨਲ ਵਿੱਚ 골ਡ ਮੇਰਾ ਆ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਕਰਦੇ ਆ, ਵੱਧ ਤੋਂ ਵੱਧ ਥੋੜੇ ਬੜੇ ਬਦਾਮ ਜਿੰਨੇ ਸਾਡੇ ਕੋਲ ਪੈਸੇ ਹੁੰਦੇ ਸੀ ਅਸੀਂ ਬਦਾਮ ਪੀ ਲੈਣੇ, ਰੋਟੀ ਖਾ ਲੈਣੀ ਤੇ ਜਾਂ ਸਾਨੂੰ ਚੂਰੀ ਬਣਾ ਕੇ ਮਕਈ ਦੀ ਰੋਟੀ ਵਿੱਚ ਗੁੜ ਪਾ ਕੇ ਉਹਦੇ ਵਿੱਚ ਘਿਓ ਪਾ ਕੇ ਤੇ ਉਹ ਅਸੀਂ ਖਾ ਲੈਣਾ ਤੇ ਜਾਂ ਮਾੜੀ ਮੋਟੀ ਦੁੱਧ ਹੀ ਪੀ ਲੈਣੀ ਤੇ ਇਹੋ ਸਾਡੀ ਖੁਰਾਕ ਹੀ। ਘਰ ਦੀਆਂ ਮੱਝਾਂ ਅਸੀਂ ਦੁੱਧ ਦਹੀਂ ਤੇ ਓਕੇ ਰਿਪੋਰਟ ਕੰਮ ਚੱਲਦਾ ਸੀ। ਹੁਣ ਅੱਜ ਕੱਲ आपको इतने कार्ब्स चाहिए, इतने प्रोटीन, इतना फाइबर, इतने विटामिन, 2 आवर्स के बाद ऐसे चाहिए वैसे चाहिए। लोगों ने घड़ियां बधियां हाँ तो कैलोरी बर्न हो गई। और सर जी जिन्ना आपां विकास किया ना उन्ना आपां विनाश कर रहे हैं। मैं तो कहना वा भी खांदे भी देसी हाँ, पींदे भी देसी हाँ, लाउंदे भी देसी हाँ ते ठोकदे भी देसी हाँ। ਦੇਸੀ ਆ, ਪਰ ਚਲੋ ਆ ਜਿਹੜਾ ਲਾਉਣ ਵਾਲਾ ਹੈ ਇਹ ਨਾ ਜ਼ਿਆਦਾ ਪਤਾ ਕਿਤੋਂ ਘਰੋੜ ਕੇ ਕਿਉਂਕਿ ਫਿਰ ਬੰਦੇ ਨੇ ਲਾਉਣ ਵੀ ਲੱਗ ਪਣੀ। ਦੂਜੇ ਬੰਨੇ ਤੀ ਆ ਪੰਜਾਬੀ ਦਾ
ਬਿਲਕੁਲ ਜੀ ਬਿਲਕੁਲ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਆਪੋ ਬਣੇ ਫਿਟਨੈਸ ਟ੍ਰੇਨਰ ਵੀ ਬਹੁਤ ਤੁਰੇ ਫਿਰਦੇ ਨੇ। ਉਹ ਤੁਸੀਂ ਦੁੱਧ ਨਹੀਂ ਪੀਣਾ, ਤੁਸੀਂ ਫੁੱਲ ਕਰੀਮ ਨਹੀਂ ਪੀਣਾ, ਤੁਸੀਂ ਲੱਸੀ ਨਾ ਪੀ ਲਿਓ, ਇਹਨਾਂ ਐ ਹੋ ਜਾਣਾ, ਬੜਾ ਕੁਝ ਇਸ ਤਰ੍ਹਾਂ ਦਾ ਚੱਲਦਾ। ਚਲੋ ਵਧੀਆ ਗੱਲ ਹੈ ਕਿ ਤੁਸੀਂ ਇਸ ਚੀਜ਼ਾਂ ਤੋਂ ਸੁਚੇਤ ਕੀਤਾ। ਤੁਹਾਡੇ ਹੁਨਰ ਤੇ ਮਿਹਨਤ ਨੂੰ ਦੇਖਦੇ ਆ, ਕੀ ਤੁਸੀਂ ਸੋਚਦੇ ਆ ਕਿ ਜਿਹੜੇ ਪੰਜਾਬੀ ਖਿਡਾਰੀ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਹੋਰ ਮੌਕੇ ਮਿਲਣੇ ਚਾਹੀਦੇ ਆ? ਬਿਲਕੁਲ ਜੀ, ਮਿਲਣੇ ਚਾਹੀਦੇ ਆ। ਅੰਤਰਰਾਸ਼ਟਰੀ ਤੇ ਇੰਟਰਨੈਸ਼ਨਲ ਤੇ ਹੋਣਾ ਬਹੁਤ ਜ਼ਰੂਰੀ ਆ। ਇਹ ਸਰਕਾਰਾਂ ਦਾ ਬੜਾ ਵੱਡਾ ਸਹਿਯੋਗ ਹੈ ਜੀ। ਜਿਸ ਤਰ੍ਹਾਂ ਵੇਖੋ ਹੁਣ ਕਬੱਡੀ ਬਿਲਕੁਲ ਆਪਣੀ ਮਾਂ, ਜਿਹੜੀ ਜਿਹਨੂੰ ਕਹਿੰਦੇ ਵੀ ਆਪਣੀ ਮਾਂ ਖੇਡੀ, ਉਹ ਬਿਲਕੁਲ ਖਤਮ ਹੋ ਗਈ ਸੀ। ਕਿਸੇ ਟਾਈਮ ਕਬੱਡੀ ਬਿਲਕੁਲ ਡੈਡ ਹੋ ਗਈ, ਰੈਸਲਿੰਗ ਚੱਲਦੀ, ਭਲਵਾਨੀ ਜਦੋਂ ਅਸੀਂ ਕਰਦੇ ਆ। ਉਹ ਤੋਂ ਬਾਅਦ ਜਿਹੜੀਆਂ ਆਪਣੀਆਂ ਕੋਈ ਸਰਕਾਰਾਂ ਆਈਆਂ, ਉਹਨਾਂ ਨੇ ਆਪਣਾ ਵਰਲਡ ਕੱਪ ਕਰਾਇਆ, ਕਬੱਡੀ ਨੂੰ ਜਿਹੜਾ ਉਹ ਥੋੜਾ ਬੜਾ ਚੁੱਕਿਆ। ਤੇ ਅੱਜ ਦੀ ਡੇਟ ਦੇ ਵਿੱਚ ਵੇਖੋ ਕਿੰਨੇ ਪ੍ਰਮੋਟਰ ਆ, ਕਿੰਨੇ ਸਪੋਰਟਰ ਆ ਕਿ ਜਿਹੜੇ ਕਬੱਡੀ ਦੇ ਵਿੱਚ ਕਿੰਨਿਆਂ ਦੀ ਰੋਟੀ ਚੱਲ ਰਹੀ ਆ, ਕਿੰਨੇ ਕਬੱਡੀ ਖਿਡਾਰੀ ਆਪਣੇ ਫਿੱਟ ਆ, ਤੇ ਕਿੰਨਾ ਵਧੀਆ ਕਬੱਡੀ ਆਪਣੀ ਜਿਹੜੀ ਮਾਂ ਖੇਡਿਆ ਉੱਪਰ ਚੱਲ ਗਈ ਆ। ਕਿਉਂ ਚੱਲ ਗਈ ਆ? ਕਿ ਉਹਨੂੰ ਆਪਣਾ ਸਪੋਰਟ ਬਹੁਤ ਜ਼ਿਆਦਾ ਮਿਲ ਗਈ ਆ। ਏਦਾਂ ਹਰ ਖੇਡ ਨੂੰ ਜੇ ਸਪੋਰਟ ਮਿਲੇ ਤੇ ਹਰ ਖਿਡਾਰੀ ਨੂੰ ਇੰਟਰਨੈਸ਼ਨਲ ਹੋਣਾ ਬਹੁਤ ਜ਼ਰੂਰੀ ਆ। ਤੇ ਉਹ ਪਲ ਤੁਸੀਂ ਸਾਂਝੇ ਕਰ ਸਕਦੇ ਹੋ ਵੀ ਕਿੱਦਾਂ ਦਾ ਉਦੋਂ ਮਹਿਸੂਸ ਹੁੰਦਾ? ਕਿ ਥਾਪੀ ਜਦੋਂ ਤੁਸੀਂ ਮਾਰੀ ਆ ਤੇ ਉਦੋਂ ਚਲੋ ਅਸੀਂ ਤਾਂ ਜੋ ਮਹਿਸੂਸ ਕਰਨਾ ਅਸੀਂ ਕਰ ਲਿਆ ਆ, ਇੱਕ ਸਕੂਨ ਹੁੰਦਾ, ਇੱਕ ਰਾਹਤ ਹੁੰਦੀ ਆ। ਪਰ ਆਪਾਂ ਚਲੋ ਉਸ ਸ਼ਖਸ ਦੇ ਮੂੰਹੋਂ ਹੀ ਸੁਣਦੇ ਆ ਕਿ ਉਹ ਵਾਲਾ ਜਿਹੜਾ ਪਲ ਹੁੰਦਾ, ਮਤਲਬ ਕਿ ਉਹ ਕਿਹੋ ਜਿਹਾ ਹੁੰਦਾ? ਕਹਿੰਦੇ ਸਵਰਗ ਤੋਂ ਵੀ ਉੱਪਰ ਲਾਇਓ। ਉਹੀ ਆ, ਜਿਸ ਤਰ੍ਹਾਂ ਆਪਣਾ ਪੰਜਾਬੀ ਦੇ ਵਿੱਚ ਇੱਕ ਬੜਕ ਤੇ ਇੱਕ ਥਾਪੀ ਨਾ ਬੜੀ ਮਸ਼ਹੂਰ ਆ। ਤੁਹਾਨੂੰ ਪਤਾ ਦੋ ਹੀ ਚੀਜ਼ਾਂ। ਮੇਰੀ ਪਹਿਲੀ ਲਿਫਟ ਨਾਲ ਨੋ ਹੋ ਗਈ। ਉਹ ਨੋ ਨਹੀਂ ਹੋਣੀ, ਉਹ ਮੈਨੂੰ ਇਹ ਵੀ ਮੈਂ ਆਪਣਾ ਸਿਰਫ ਨਾ ਮੈਂ ਜੱਜ ਦੀ ਆਵਾਜ਼ ਨਾ ਪਰਲੇ ਬੰਨੇ ਮੈਂ ਸੁਣੀ ਨਹੀਂ, ਤੇ ਮੈਂ ਥੋੜੀ ਕਿ ਟੱਚ ਘੱਟ ਕੀਤੀ ਤੇ ਮੈਂ ਕਿਸ ਤੇ ਇਦਾਂ ਲਾਤੀ। ਤੇ ਮੈਂ ਜਦੋਂ ਵੇਖਿਆ ਕਿ ਮੇਰੀ ਲਿਫਟ ਪਾਸ ਆ, ਜਦੋਂ ਮੈਂ ਲਾਈਟ ਵੇਖੀ ਤੇ ਉਹ ਤਿੰਨੇ ਲਾਈਟਾਂ ਜਿਹੜੀਆਂ ਰੈੱਡ ਹੋ ਗਈਆਂ। ਤੇ ਉਸ ਤੋਂ ਬਾਅਦ ਜਿਹੜੀ ਉਹ ਮੈਂ ਲਿਫਟ ਲਾਈ, ਮੈਂ 10 ਕਿਲੋ ਵਧਾ ਕੇ ਲਾਈ, ਆਪੇ ਚੁੱਕ ਕੇ ਲਾਈ। ਤੇ ਉਹ ਜਿਹੜੀਆਂ ਤਿੰਨੇ ਲਾਈਟਾਂ ਤੁਸੀਂ ਵੇਖੀਆਂ, ਇੱਕ ਬੰਨੇ ਵਾਈਟ ਹੋ ਰਹੀ ਆ ਵੀ ਜੈਸ ਹੋਈ ਹੈ ਜੀ। ਇੱਕ ਮੈਂਟਰ ਨੇ ਵੀ ਬਹੁਤ ਵਧੀਆ ਆਪਣਾ ਨਾਮ ਬੋਲ ਕੇ ਲਾਸ਼ਰ ਦਿੱਤੀ ਆ। ਤੇ ਸਾਰੇ ਫਿਰ 30 ਸਾਲ ਘਰ ਖਾਦਾ ਹੋਵੇ ਤੇ ਫਿਰ ਜੋਸ਼ ਆਜਦਾ ਮੜਿਆ, ਤਾਂ ਕਰਕੇ ਮਾੜੀ ਥਾਪੀ ਵੱਜ ਗਈ ਜੋਸ਼ ਵਾਲੀ। ਬਸ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਹੈ, ਸਿਖਲਾਈ ਦੀ ਗੱਲ ਕੀਤੀ, ਤਿਆਰੀ ਦੀ ਗੱਲ ਕੀਤੀ ਹੈ। ਜੇ ਮੈਂ ਪੁੱਛਾਂ ਕਿ ਤੇਜਵੀਰ ਹੋਣਾ ਦਾ ਜਿਹੜਾ ਵਰਕਆਊਟ ਰੂਟੀਨ ਕੀ ਆ? ਕਦੀ ਸੱਟਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ, ਫਿਰ ਉਹਨਾਂ ਨੂੰ ਕਿੱਦਾਂ ਪਾਰ ਕਰਦੇ ਆ? ਜਾਂ ਤੁਹਾਡੇ ਜਿਹੜੇ ਕੋਚ ਆ ਜਾਂ ਤੁਹਾਡੇ ਮਾਰਗਦਰਸ਼ਕ ਆ, ਉਹਨਾਂ ਦੀ ਕੋਈ ਹਲਕੀ ਜਿਹੀ ਭੂਮਿਕਾ ਬਾਰੇ ਅਗਰ ਦੱਸੋ, ਤਾਂ ਕਿ ਜਿਹੜੇ ਸਾਡੇ ਨਵੇਂ ਸਿਖਿਆਰਥੀ ਆ ਜਾਂ ਨਵੇਂ ਇਹਦੇ ਵਿੱਚ ਆਉਣਾ ਚਾਹੁੰਦੇ, ਉਹਨਾਂ ਨੂੰ ਵੀ ਥੋੜਾ ਜਿਹਾ ਪ੍ਰੋਤਸਾਹਨ ਮਿਲੇ ਕਿ ਹਾਂ ਗੱਲ ਤਾਂ ਬਣ ਸਕਦੀ ਆ। ਮੈਂ ਜੀ, ਮੇਰਾ ਇੱਕ ਪਿੰਡ ਠਾੜਗੜ੍ਹ ਆ, ਜ਼ਿਲ੍ਹਾ ਤਰਨਤਾਰਨ ਆ। ਉਹਦੇ ਵਿੱਚ ਮੈਂ ਜਿਹੜਾ ਮੇਰਾ ਜਨਮ ਹੋਇਆ ਵਾ, ਉਹਦੇ ਵਿੱਚ ਮੈਂ ਪਿੰਡ ਦੇ ਵਿੱਚ ਇੱਕ ਛੋਟਾ ਖਾੜਾ ਹੁੰਦਾ ਸੀ, ਜਿਹਦੇ ਵਿੱਚ ਮੈਂ 92 ਸਾਲ ਤੋਂ ਆਪਣੀ ਰੈਸਲਿੰਗ ਚਾਲੂ ਕੀਤੀ ਆ। 94 ਵਿੱਚ ਮੈਂ ਜਿਹੜਾ 19 ਵਿੱਚ ਕੰਪੀਟੀਸ਼ਨ ਖੇਡਿਆ ਵਾ। ਖਾਲਸਾ ਸਕੂਲ ਨੇ ਮੈਂ ਪੜ੍ਹਿਆ ਵਾ, ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਪੜ੍ਹਿਆ ਵਾ। ਫਿਰ ਮੈਂ ਇੱਦਾਂ ਨਾਲ ਆਪਣੀ ਗੇਮ ਕਰਦਾ ਰਿਹਾ। ਉਸ ਤੋਂ ਬਾਅਦ ਮੈਂ ਆਪਣਾ ਅੰਮ੍ਰਿਤਸਰ ਸਾਡੀ ਜਿਹੜੀ ਰਿਹਾਇਸ਼ ਆ ਗਈ ਭਗਤਾਂ ਵਾਲੇ, ਉਸ ਤੋਂ ਬਾਅਦ ਫਿਰ ਮੈਂ ਆਪਣੇ ਜਿਮ ਖੋਲ੍ਹੇ। ਜਿਮ ਦੇ ਨਾਲ ਦੀ ਨਾਲ ਮੈਂ ਆਪਣੀ ਗੇਮ ਕਰਦਾ ਰਿਹਾ। ਫਿਰ ਮੈਂ ਸਟਰੈਂਥ ਬਿਲਡਿੰਗ ਕੀਤੀ, ਫਿਰ ਮੈਂ ਬਾਡੀ ਬਿਲਡਿੰਗ ਕੀਤੀ। ਉਹਦੇ ਨਾਲ ਦੀ ਨਾਲ ਫਿਰ ਮੇਰੀ ਰਿਹਾਇਸ਼ ਹੋਲੀ ਸਿਟੀ ਚਲ ਗਈ, ਤੇ ਨਾਲ ਦੀ ਨਾਲ ਆਪਣੇ ਮੁੰਡੇ ਨੂੰ ਸਿਖਲਾਈ ਦਿੰਦਾ ਰਿਹਾ। ਤੇ ਅੱਗੋਂ ਨਾਲ ਕੰਪੀਟੀਸ਼ਨ ਆਪਾਂ ਜਿਹੜੇ ਨਾਲ ਦੀ ਨਾਲ ਕਰਾਉਂਦੇ ਰਹੇ। ਤੇ ਉਹਦੇ ਵਿੱਚ ਜਿਹੜਾ ਮੈਂ ਕਿ ਕੋਈ ਸਿਖਲਾਈ ਵੈਸੇ ਨਹੀਂ ਲਈ, ਜਿਹੜੀ ਹੁਣ ਬੈਂਚ ਪ੍ਰੈਸ ਦੀ ਸਿਖਲਾਈ ਜਾਂ ਕੁਛ ਵੀ ਆ ਜਿਹੜਾ ਇਹਦੇ ਵਿੱਚ ਧਿਆਨ ਲਾਇਆ, ਉਹ ਮੇਰੇ ਛੋਟੇ ਭਰਾ ਮੈਨੂੰ ਅਜੇ ਗੋਗਰਾ ਲਾਇਆ ਕਿ ਤੁਸੀਂ ਭਾਜੀ ਇਹ ਕੰਪੀਟੀਸ਼ਨ ਕਰੋ ਤੇ ਤੁਸੀਂ ਮੈਡਲ ਲਿਆ ਸਕਦੇ ਜੇ। ਉਹਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੈ। ਮੇਰੀ ਪਿਛਲੇ 3 ਹਫ਼ਤੇ ਪਹਿਲਾਂ ਉਹ ਫਿਟਨੈਸ ਟ੍ਰੇਨਰ ਨੇ, ਬੜੇ ਮਸ਼ਹੂਰ ਨੇ, ਸੋਸ਼ਲ ਮੀਡੀਆ ਦੇ ਉੱਪਰ ਘੱਟ ਆਉਂਦੇ ਨੇ ਪਰ ਬਹੁਤ ਮਸ਼ਹੂਰ ਨੇ, ਬੜੇ ਲੋਕ ਉਹਨਾਂ ਕੋਲੋਂ ਟ੍ਰੇਨਿੰਗ ਲੈਣ ਆਉਂਦੇ ਨੇ। ਉਹ ਵੀ ਤੁਹਾਡੇ ਵਾਂਗੂ ਸਿੱਧੀਆਂ ਤੇ ਸੱਚੀਆਂ ਜਿਹੀਆਂ ਗੱਲਾਂ ਕਰਦੇ ਆ, ਭਾਈ ਖਾਓ ਪੀਓ ਢੰਗ ਨਾਲ, ਐਵੇਂ ਵਾਲੇ ਅਡੰਬਰਾਂ ਦੇ ਵਿੱਚ ਫਸਣ ਦੀ ਲੋੜ ਨਹੀਂ, ਸੋਸ਼ਲ ਮੀਡੀਆ ਤੇ ਜਾਣ ਦੀ ਲੋੜ ਨਹੀਂ। ਮੈਂ ਇਹ ਪੁੱਛਣਾ ਚਾਹੁੰਦਾ, ਮੈਂ ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਸੀ, ਉਹਨਾਂ ਨੇ ਤਾਂ ਬੜੇ ਸਿੱਧੇ ਸ਼ਬਦਾਂ 'ਤੇ ਕਹਿ ਦਿੱਤਾ ਕਿ ਭਾਈ ਇੱਥੇ ਤਾਂ ਆਹ ਚੱਲਦਾ ਪਿਆ ਆ ਤੇ ਇਹ ਬੜਾ ਖਰਾਬ ਆ। ਇੱਕ ਜਿੱਦਾਂ ਹੁੰਦਾ ਨਾ ਵੀ ਕਹਿੰਦੇ ਜਿਹੜੇ ਇਹ ਫਿਟਨੈਸ ਵਗੈਰਾ ਕਰਦੇ ਆ ਜਾਂ ਤੁਹਾਡੇ ਵਰਗੇ ਆ ਕੰਪੀਟੀਸ਼ਨ ਲੜਦੇ ਆ, ਇਹਨਾਂ ਨੂੰ ਕਹਿੰਦੇ ਕੌਫੀ ਕੂਫੀ ਪੀਣ ਦੀ ਬੜੀ ਆਦਤ ਹੁੰਦੀ ਆ, ਵੀ ਸਰੀਰ ਨਹੀਂ ਖੜਦਾ ਚਲੋ ਕੌਫੀ ਪੀ ਲਓ। ਸਾਇੰਸ ਤਾਂ ਇਹ ਕਹਿੰਦੀ ਆ ਵੀ ਕੌਫੀ ਜਿਹੜਾ ਪਲੇਅਰ ਆ ਬੰਦਾ, ਉਹਨੂੰ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਸਾਡੇ ਬੰਦੇ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹਨੇ, ਪਤਾ ਨਹੀਂ ਸੋਸ਼ਲ ਮੀਡੀਆ ਨੇ ਪਾ ਦਿੱਤਾ ਕਿ ਉਹ ਨਹੀਂ ਕੌਫੀ ਦੇ 2-3 ਪੌਜ ਮਾਰ ਲਿਆ ਕਰੋ, ਇਹਨਾਂ ਚਰਬੀ ਘਟਦੀ ਆ। ਕੀ ਕਹਿਣਾ ਚਾਹੋਗੇ? ਤੁਸੀਂ ਮੇਰਾ ਜੇ ਪੇਜ ਵੇਖੋ ਨਾ ਸਰ, ਉਹਦੇ ਵਿੱਚ ਮੈਂ 3 ਲੀਟਰ ਦੁੱਧ ਨਾ ਵੀਡੀਓ ਪਈ, ਮੈਂ ਝੀਕ ਲਾ ਕੇ ਪੀਤਾ ਸਿਰਫ 1 ਮਿੰਟ ਦੇ ਵਿੱਚ। ਮੈਂ ਚੈਲੰਜ ਪਾਇਆ ਸੀ ਨਾ, ਕੋਈ ਬੱਚੇ ਨੇ ਦੁੱਧ ਨਹੀਂ ਪੀਤਾ। ਮੈਂ 3 ਲੀਟਰ ਦੁੱਧ ਹੁਣ ਵੀ ਕਿਤੇ ਮੇਰਾ ਤੁਸੀਂ ਬ੍ਰੌਡਕਾਸਟ ਕਰ ਲਿਓ, ਮੈਂ 3 ਲੀਟਰ ਦੁੱਧ 1 ਮਿੰਟ ਦੇ ਵਿੱਚ ਝੀਕ ਲਾ ਕੇ ਪੀ ਜੂਗਾ। ਕੌਫੀ ਤੇ ਚਾਹ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਪੀਤੀ। ਮੇਰੀ ਮਾਂ ਨੇ ਛੋਟੇ ਹੁੰਦੇ ਭਾਵੇਂ ਕਿਤੇ ਪਿਆਤੀ ਹੋਵੇ, ਮੈਂ ਤੇ ਕਦੀ ਵੀ ਨਹੀਂ ਪੀਤੀ। ਮੇਰਾ ਧਿਆਨ ਹੁੰਦਾ ਮਾੜੇ ਐ ਕਰਕੇ ਧੌਣ ਲਾਉਣੀ, ਇੱਕ ਧੱਫਾ ਮਾਰਨਾ, ਇਹ ਐ ਕਰਕੇ ਐ ਕਰਨਾ, ਇਹ ਬਸ ਐਕਸਰਸਾਈਜ਼ ਸਟਾਰਟ। ਮੇਰੇ ਤੇ ਆਪੇ ਜੋਸ਼ ਇਹੋ, ਮੇਰਾ ਪ੍ਰੀ ਵਰਕਆਊਟ ਮੇਰੀ ਕੌਫੀ ਆ ਤੇ ਉਹ ਮੇਰਾ ਸਾਰਾ ਜੋਸ਼ ਹੈਗਾ। ਵੈਸੇ ਵੀ ਸਾਇੰਸ ਇਹ ਕਹਿੰਦੀ ਆ
ਵੀ ਇਸ ਵਹਿਮ ਤੋਂ ਬਾਹਰ ਨਿਕਲੋ। ਕੌਫੀ ਤੁਹਾਡੀ ਚਰਬੀ ਨਹੀਂ ਢਾਲਦੀ ਹੁੰਦੀ, ਐਵੇਂ ਨਾ ਕਰੋ। ਕੌਫੀ ਪੀ ਕੇ ਤੁਹਾਨੂੰ 10-15 ਮਿੰਟ ਬਾਅਦ ਬਾਥਰੂਮ ਆਏਗਾ ਔਰ ਤੁਸੀਂ ਉਸ ਬਾਥਰੂਮ ਦਾ ਰੰਗ ਚੈੱਕ ਕਰਕੇ ਦੇਖਣਾ, ਉਹਦੇ ਵਿੱਚ ਤੁਹਾਡੇ ਸਰੀਰ ਦੇ ਮਿਨਰਲਸ ਬਾਹਰ ਨਿਕਲ ਰਹੇ ਹੁੰਦੇ ਆ ਔਰ ਉਸ ਤੋਂ ਬਾਅਦ ਤੁਹਾਡਾ ਸਰੀਰ ਜਦੋਂ ਡਾਊਨ ਹੋ ਜਾਂਦਾ ਫਿਰ ਤੁਸੀਂ 2-4 ਪਹੁੰਚ ਹੋਰ ਮਾਰਦੇ ਆ। ਚਲੋ ਵਧੀਆ ਗੱਲ ਹੈ ਕਿ ਤੁਸੀਂ ਇਸ ਚੀਜ਼ ਤੋਂ ਬਚ ਆ ਕੇ ਭਾਈ ਇਹ ਕੰਮ ਨਾ ਕਰੋ, ਬਹੁਤ ਵਧੀਆ ਗੱਲ ਆ। ਕਦੀ ਸੋਚਿਆ ਵੀ ਹਜੇ ਮੁਕਾਮ ਤਾਂ ਬਹੁਤ ਪਾਉਣੇ ਹੋਣਗੇ ਕਿਉਂਕਿ ਉਮਰਾਂ ਹਜੇ ਬਹੁਤ ਨੇ, ਅਸੀਂ ਵੀ ਕਾਮਨਾ ਇਹੀ ਕਰਦੇ ਕਿ ਤੁਸੀਂ ਹੋਰ ਤਰੱਕੀਆਂ ਕਰੋ, ਹੋਰ ਚੈਂਪੀਅਨਸ਼ਿਪਾਂ 'ਚ ਜਾਓ, ਸਾਡੇ ਵੱਲੋਂ ਤੁਸੀਂ ਓਲੰਪਿਕ ਵੀ ਜਾਓ, ਉੱਥੇ ਵੀ ਕੋਈ ਮਾਰਕਾ ਮਾਰ ਕੇ ਜ਼ਰੂਰ ਆਓ। ਤੁਸੀਂ ਪੰਜਾਬ ਵਿੱਚ ਖੇਡਾਂ ਨੂੰ ਬੜਾਵਾ ਦੇਣ ਲਈ ਮਤਲਬ ਕਿ ਕੁਝ ਕਰਨਾ ਚਾਹੋਗੇ ਜਾਂ ਕੁਝ ਸੋਚਦੇ ਹੋ? ਕਦੀ ਲੱਗਦਾ ਕਿ ਨਹੀਂ ਜੇ ਮੇਰੇ ਕੋਲ ਆਹ ਚੀਜ਼ ਆਈ ਆ ਤੇ ਮੈਂ ਇਹਨੂੰ ਵੰਡਾ? ਹਾਂਜੀ ਸਰ, ਮੈਂ ਆਲਰੇਡੀ ਵੰਡ ਰਿਹਾ ਵਾ। ਬੱਚੇ ਮੇਰੇ ਕੋਲ 50-60 ਬੱਚੇ ਮੇਰੀ ਅਕੈਡਮੀ ਦੇ ਵਿੱਚ ਆ, ਜਿਹੜੇ 8 ਸਾਲ ਤੋਂ ਲੈ ਕੇ 15 ਸਾਲ ਤੱਕ ਆਉਂਦੇ ਆ। ਉਹਨਾਂ ਦਾ ਮੈਂ ਕੰਪੀਟੀਸ਼ਨ ਵੀ ਕਰਾਉਣਾ ਵਾ, ਉਹਨਾਂ ਨੂੰ ਮੈਂ ਟਰੋਫੀਆਂ ਵੀ ਦਿੰਦਾ ਵਾ, ਪ੍ਰਮੋਟ ਵੀ ਕਰਦਾ ਵਾ। ਜਿਹੜੇ ਕੋਈ ਗਰੀਬ ਬੱਚੇ ਮੇਰੇ ਕੋਲ ਆਉਂਦੇ ਆ ਜਿਨ੍ਹਾਂ ਦੇ ਵਿੱਚ ਘਰੋਂ ਨਹੀਂ ਕੋਈ ਹੈਲਪ ਹੈਗੀ, ਉਹਨਾਂ ਨੂੰ ਮੈਂ ਫ੍ਰੀ ਟ੍ਰੇਨਿੰਗ ਦੇਣਾ ਤੇ ਫ੍ਰੀ ਡਾਈਟ ਵੀ ਦੇਣਾ। ਮੈਂ ਆਲਰੇਡੀ ਇਹ ਚੀਜ਼ਾਂ ਕਰ ਰਿਹਾ ਵਾ, ਪਰ ਹੁਣ ਮੈਂ ਇੰਟਰਨੈਸ਼ਨਲ ਹੋ ਗਿਆ ਵਾ ਤੇ ਮੇਰੀ ਸੋਚ ਹੈਗੀ ਆ ਵੀ ਹੋਰ ਅੱਗੇ ਤੋਂ ਅੱਗੇ ਜਿਹੜੇ ਬੱਚੇ ਛੋਟੇ ਬੱਚੇ ਆ ਉਹ ਸਾਡੇ ਆਉਣ ਵਾਲਾ ਕੱਲ੍ਹ ਆ, ਕਿਉਂਕਿ ਜਿਹੜੇ ਮੁੱਢ ਪੱਕੇ ਹੋ ਜਾਂਦੇ ਆ ਨਾ ਉਹਨਾਂ ਨੂੰ ਮੂਵ ਕਰਨਾ ਬੜਾ ਔਖਾ ਹੁੰਦਾ ਵਾ। ਜਿਹੜੇ ਛੋਟੇ ਬੱਚੇ ਆ ਨਾ ਇਹਨਾਂ ਨੂੰ ਆਪਾਂ ਮੂਵ ਕਰ ਸਕਦੇ ਆ, ਤੇ ਛੋਟੇ ਬੱਚੇ ਸਾਡੇ ਆਉਣ ਵਾਲਾ ਕੱਲ੍ਹ ਆ। ਇਹਨਾਂ ਨੂੰ ਮੈਂ ਵੱਧ ਤੋਂ ਵੱਧ ਜਿਹੜਾ ਟ੍ਰੇਨਿੰਗ ਦੇਵਾਂਗਾ, ਵੱਧ ਤੋਂ ਵੱਧ ਜਿੰਨਾ ਮੇਰੇ ਕੋਲ ਗਿਆਨ ਆ, ਜਿੰਨੀ ਮੇਰੇ ਕੋਲ ਨੌਲੇਜ ਆ ਮੈਂ ਦੇਵਾਂਗਾ। ਕਿ ਜਿਹੜਾ ਸਾਡਾ ਕੱਲ੍ਹ ਨੂੰ ਪਾਣੀ ਥੱਲੇ ਚੱਲ ਜਾਣਾ ਵਾ, ਸਾਡਾ এনवायरमेंट ਇੰਨਾ ਗੰਦਾ ਹੋ ਗਿਆ ਵਾ, ਸਾਡਾ ਜਿਹੜਾ ਪੋਲਿਊਸ਼ਨ ਖਰਾਬ, ਸਾਰਾ ਸਿਸਟਮ ਖਰਾਬ ਹੋ ਗਿਆ, ਤੇ ਜਿਹੜਾ ਇਹਨਾਂ ਨੂੰ ਬਚਾਇਆ ਜਾਵੇ, ਕਿਉਂਕਿ ਆਪਾਂ ਜਿਹੜਾ 10-20-30 ਸਾਲ ਜਿਹੜਾ ਜੀਣਾ ਵਾ ਉਹ ਇੱਕ ਚੰਗੀ ਆਸ ਨਾਲ ਜੀ ਪਾਈਏ। ਜਾਂਦੇ ਮੈਂ ਇੱਕ ਤਿੱਖਾ ਜਿਹਾ ਸਵਾਲ ਕਰਦਾ, ਇਹ ਨਾ ਸਮਝੋ ਕਿ ਖਰੇ ਮੈਨੂੰ ਸੁਣਾਉਣ ਲੱਗਾ ਇਹ ਜਾਂ ਖਿਡਾਰੀਆਂ ਨੂੰ ਸੁਣਾਉਣ ਲੱਗਾ ਆ। ਮੈਂ ਇੱਕ ਲੋਕਾਂ ਦੀ ਤਬੀਅਤ ਦੀ ਗੱਲ ਕਰਦਾ। ਜਦੋਂ ਆਮ ਬੋਲਚਾਲ ਦੇ ਵਿੱਚ ਗੱਲ ਹੁੰਦੀ ਆ, ਉਹ ਲੈ ਯਾਰ ਇਹ ਤਾਂ ਭਲਵਾਨ ਆ, ਉਹ ਇਹ ਤਾਂ ਵੇਟ ਵੂਟ ਚੱਕਦਾ ਆ, ਉਹ ਇਹਨਾਂ ਦੇ ਦਿਮਾਗ ਘੱਟੇ ਹੁੰਦੇ ਆ, ਇਹ ਤਾਂ ਨਾ ਬਸ ਡੋਲੇ ਡੂਲੇ ਦਿਖਾ ਕੇ ਇੰਨਾ ਹੀ ਗੱਲ ਕਰਦੇ ਆ। ਕੀ ਸੁਨੇਹਾ ਦੇਣਾ ਚਾਹੋਗੇ ਵੀ ਭਾਈ ਐਡਾ ਤਾਂ ਨਹੀਂ ਨਹੀਂ ਗਏ? ਜਿਹੜਾ ਦਿਮਾਗ ਆ ਨਾ, ਇੱਕ ਵਰਡ ਚੇਂਜ ਹੁੰਦਾ, ਦੱਦੇ ਨਾ ਹੁੰਦਾ ਦਿਮਾਗ ਤੇ ਉਹ ਹੁੰਦਾ ਤੰਗਰ, ਤੇ ਤਿੱਖਾ ਦਿਮਾਗ ਉਹ ਹੁੰਦਾ ਬੰਦੇ ਦਾ। ਤੇ ਮੈਂ ਕਦੀ ਵੀ ਡੰਗਰ ਦਿਮਾਗ ਲੈ ਕੇ ਨਹੀਂ ਚੱਲਿਆ, ਮੈਂ ਦਿਮਾਗ ਲੈ ਕੇ ਚੱਲਦਾ। ਮੈਂ ਇਹੋ ਹੀ ਕਹਿੰਦਾ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਕਿ ਜਿਹੜੀ ਮੱਤ ਆ ਇਹਦੇ ਵਿੱਚ ਜਵਾਹਰ ਮਾਨਕ ਪਾਓ, ਨਾ ਕਿ ਇਹਦੇ ਮੱਤ ਵਿੱਚ ਗੰਦ ਪਾਓ। ਕਿ ਦਿਮਾਗ ਰੱਖੋ, ਦਿਮਾਗ ਨਾ ਰੱਖੋ। ਇੱਥੋਂ ਹੀ ਜਾਂਦੇ ਚਲੋ ਇੱਕ ਹੋਰ ਵੀ ਤੁਹਾਡੇ ਆਪਾਂ ਬਚਨ ਲੈਂਦੇ ਚੱਲਦੇ ਹਾਂ। ਕਹਿੰਦੇ ਦੁਨੀਆ ਦਾ ਜਿਹੜਾ ਮਰਜ਼ੀ ਕੰਮ ਆ, ਖਾਸ ਕਰਕੇ ਜਿਹੜੀਆਂ ਖੇਡਾਂ ਆ, ਇਹ ਵੀ ਇੱਕ ਖੇਡ ਦਾ ਹਿੱਸਾ ਆ। ਤੁਸੀਂ ਬੈਂਚ ਪ੍ਰੈਸ ਕਰਦੇ ਹੋ, ਕਹਿੰਦੇ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਜੇ ਤੁਸੀਂ ਇਹਦੇ ਵਿੱਚ ਮੈਡੀਟੇਸ਼ਨ ਪਾ ਦਿਓ, ਅਸੀਂ ਇਹ ਸਮਝਦੇ ਮੈਡੀਟੇਸ਼ਨ ਵੀ ਯੋਗਾ ਜਾਗਾ ਦੀ ਗੱਲ ਕਰਦੇ ਹੋਣੇ, ਸਾਹ ਉੱਪਰ ਥੱਲੇ ਕਰ ਲਓ, ਐਂ ਕਰ ਲਓ, ਫੂਕਾ ਮਾਰ ਲਓ। ਸਾਨੂੰ ਲੱਗਦਾ ਕਿ ਕਿਸੇ ਵੀ ਖੇਡ ਦੇ ਵਿੱਚ ਮੈਡੀਟੇਸ਼ਨ ਦਾ ਇੱਕ ਬਹੁਤ ਅਹਿਮ ਰੋਲ ਹੁੰਦਾ। ਕਿੰਨੀ ਕੁ ਸੱਚਾਈ ਇਹਦੇ ਵਿੱਚ? ਸਰ ਉਹ ਇੱਕ ਰਿਲੈਕਸ ਹੈ ਨਾ, ਮੈਡੀਟੇਸ਼ਨ ਦੇ ਆਪਾਂ ਕੇਸ ਵੀ ਕਰ ਸਕਦੇ ਆ, ਦਿਮਾਗ ਨੂੰ ਰਿਲੈਕਸ ਕਰਨਾ। ਹੁਣ ਮੈਂ ਕਰਕੇ ਇਹ ਚੀਜ਼ ਆ ਕਰ ਲਾ, ਮੈਂ ਅੱਖਾਂ ਬੰਦ ਕਰ ਲੈਣਾ, ਉਸ ਤੋਂ ਬਾਅਦ ਮੇਰੇ ਕੰਪੀਟੀਸ਼ਨ ਮੇਰੇ 'ਚ ਜੋਸ਼ ਹੀ ਨਹੀਂ ਹੋਣਾ। ਮੈਂ ਤੇ ਹਰ ਟੈਪ ਦੇ ਜਦੋਂ ਮਰਜ਼ੀ ਇੰਟਰਵਿਊ ਕਰ ਲਿਓ, ਜੋ ਮਰਜ਼ੀ ਕਰ ਲਿਓ, ਮੈਡੀਟੇਸ਼ਨ ਹੁੰਦਾ ਵਾ ਕਿ ਜਿਸ ਤਰ੍ਹਾਂ ਕਿ ਬ੍ਰੇਨ ਨੂੰ ਰਿਲੈਕਸ ਕਰਨਾ। ਪਰ ਮੈਂ ਲੋੜ ਤੱਕ ਜਿਹੜਾ ਸੀਮਿਤ ਰਹਿਣਾ, ਮੈਂ ਕਦੀ ਇੱਛਾ ਪਾਲੀ ਨਹੀਂ ਅੱਜ ਤੱਕ। ਜਿਹੜੇ ਬਦਲੇ ਇੱਛਾ ਪਾਲਣੀ ਆ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਆ, ਉਹਨਾਂ ਨੂੰ ਫਿਰ ਮੈਡੀਟੇਸ਼ਨ ਕਰਨ ਦੀ ਲੋੜ ਆ, ਪਰ ਮੈਨੂੰ ਅੱਜ ਤੱਕ ਲੋੜ ਵੈਸੇ ਪਹਿਲਾਂ ਨਾਲ ਕੀਤੀ ਆ। ਕਹਿੰਦੇ ਜਿਹੜੀ ਬੰਦੇ ਦੀ ਫਿਟਨੈਸ ਆ, ਉਹ ਮਾਈਂਡ, ਸੋਲ ਤੇ ਬੋਡੀ ਦਾ ਕੰਬੀਨੇਸ਼ਨ ਆ। ਸਹਿਮਤ ਹੋ ਇਸ ਚੀਜ਼ ਦੇ ਨਾਲ? ਬਿਲਕੁਲ ਜੀ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬਿਲਕੁਲ ਇਹਦਾ ਕਨਵਰਟੀ ਸਾਰਾ ਇੱਕੇ ਆ, ਇਹ ਸਥਾਨ ਆ, ਇੱਥੋਂ ਸਾਰਾ ਕਨਵਰਟ ਹੁੰਦਾ ਵਾ, ਤੇ ਇਹਨੇ ਸਥਾਨ ਨੇ ਭੁੜਕਣਾ ਵਾ। ਤੇ ਜੇ ਤੁਹਾਡੇ ਕੋਲ ਚੰਗਾ ਗਿਆਨ ਆ ਤੇ ਚੰਗੀ ਮੱਤ ਆ, ਚੰਗੀ ਸੁਸਾਇਟੀ ਆ, ਫਰਕ ਤੇ ਪੈਂਦਾ ਹੀ ਆ ਸਰ। ਲਓ ਜੀ, ਸਵਾਦ ਤਾਂ ਆ ਰਿਹਾ ਪੂਰਾ ਗੱਲਾਂ ਬਾਤਾਂ ਦਾ। ਤੁਹਾਨੂੰ ਹਦਾਇਤ ਮਿਲੀ ਆ, ਕਹਿੰਦੇ ਥੋੜਾ ਛੋਟਾ ਰੱਖਿਓ, ਸਾਨੂੰ ਐਡਿਟਿੰਗ 'ਚ ਸੌਖ ਹੋ ਜਾਂਦਾ। ਚਲੋ ਮੈਂ ਤਾਂ ਫਿਰ ਹੁਣ ਇੱਕ ਸਵਾਲ ਮੇਰੇ ਹੋਰ ਜ਼ਹਿਨ ਦੇ ਵਿੱਚ ਆ ਗਿਆ, ਉਹਦਾ ਵੀ ਹੁਣ ਮੈਂ ਉੱਤਰ ਲੈਂਦਾ ਹੀ ਚੱਲਾਂਗਾ। ਸੁਨੇਹਾ ਹੀ ਆ ਤੁਹਾਡੇ ਮੂੰਹ, ਜਦੋਂ ਸੁਨੇਹਾ ਜਾ ਗਿਆ ਤਾਂ ਵਧੀਆ ਜਾਏਗਾ। ਤੇ ਵੀਰ ਜੀ, ਜੇ ਮੈਂ ਜੇ ਇਹ ਕਹਾਂ ਕਿ ਜਦੋਂ ਆਪਾਂ ਜਿਮ ਵਗੈਰਾ 'ਚ ਜਾਂਦੇ ਹਾਂ, ਜਿੱਥੇ ਫਿਟਨੈਸ ਲੈਣ ਜਾਂਦੇ ਹਾਂ, ਚਲੋ ਆਪਾਂ ਇਹਨੂੰ ਜਿਮ ਹੀ ਕਹਿ ਦਿੰਦੇ ਹਾਂ, ਕਸਰਤ ਘਰ ਕਹਿ ਦਿੰਦੇ ਹਾਂ। ਸਾਨੂੰ ਲੱਗਦਾ ਕਿ ਕਸਰਤ ਘਰ ਦੇ ਵਿੱਚ ਜਾਂ ਜਿਮ 'ਚ ਜਾ ਕੇ ਸਰੀਰ ਬਣਦਾ। ਬਤੌਰ ਪੱਤਰਕਾਰ ਜਾਂ ਅਸੀਂ ਲੇਖ ਵਗੈਰਾ ਲਿਖਦੇ ਹਾਂ, ਜਾਂ ਥੋੜਾ ਸਾਇੰਸ ਦੇ ਨਾਲ ਮੈਂ ਥੋੜਾ ਟੱਚ ਰਹਿਣਾ ਆ, ਮੈਨੂੰ ਲੱਗਦਾ ਕਿ ਜਿਮ 'ਚ ਜਾ ਕੇ ਸਰੀਰ ਨਹੀਂ ਬਣਦਾ, ਜਿਮ 'ਚ ਜਾ ਕੇ ਤਾਂ ਸਰੀਰ ਟੁੱਟਦਾ ਆ। ਜਿਹੜੇ ਉਸ ਤੋਂ ਬਾਅਦ ਤੁਸੀਂ ਰੈਸਟ ਕਰਦੇ ਹੋ, ਆਪਣਾ ਸੌਣਾ ਠੀਕ ਕਰਦੇ ਹੋ, ਸਰੀਰ ਤੁਹਾਡਾ ਉਹਨੇ ਬਣਾਉਣਾ ਆ। ਪਰ ਸਾਡੇ ਨੌਜਵਾਨ ਨਹੀਂ ਇਹ ਚੀਜ਼ ਨੂੰ ਸਮਝਦੇ। ਉਹ ਕਹਿੰਦੇ ਵੀ ਦੌੜੇ ਬਿਲਕੁਲ ਪੜ੍ਹਨੇ ਚਾਹੀਦੇ ਉੱਥੇ,
ਬਿਲਕੁਲ ਤੁਹਾਡੀ ਸੋਚ ਸਹੀ ਆ। ਜਿਹੜਾ ਆਪਾਂ 22 ਆਵਰਸ ਦੇ ਵਿੱਚ ਡਿਸਪਲਿਨ ਵਿੱਚ ਰਹਾਂ ਨਾ, ਤੁਹਾਡੀ ਬੋਡੀ ਉਹਦੇ ਨਾਲ ਬਣੀ ਆ, ਨਾ ਕਿ 2 ਆਵਰਸ ਨਾਲ ਬਣੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਤੇ ਜਿਹੜੀ ਆਪਣੀ ਹੁਣ ਮੈਂ ਉੱਥੇ ਸ਼ਬਦ ਤਿੱਖਾ ਵਰਤਣ ਲੱਗਾ, ਮੈਂ ਜਾਣ ਕੇ ਵਰਤਣ ਲੱਗਾ, ਮੈਂ ਨੌਜਵਾਨ ਵੀ ਕਹਿ ਸਕਦਾ, ਲੜਕੀ ਵੀ ਆਉਂਦੇ ਆ, ਉਹ 'ਚ ਫਿਰ ਸਮਝਦਾਰ ਵੀ ਆਉਂਦੇ। ਮੈਂ ਕਹੂੰਗਾ ਬਈ ਜਿਹੜੀ ਫਿਰ ਮੰਡੀਰ ਠੀਕ ਹੈ ਜੀ ਹੂੜ ਮੱਤ ਕਰਦੀ ਆ, 5-6 ਦਿਨ ਜਿਮ ਜਾਂਦੀ ਆ, ਫਿਰ ਉਹ ਸੰਡੇ ਨੂੰ ਵੀ ਕਹਿੰਦੇ ਉਹ ਬੋਰ ਹੋ ਰਿਹਾ, ਚਲੋ ਜਿਮ ਚੱਲੀਏ, ਉੱਥੇ ਜਾ ਕੇ ਡੋਲਾ ਬਣਾਈਏ। ਕੀ ਮਤਲਬ ਕਿ ਸਿਸਟਮ ਹੈ? ਕੌਣ ਉਹਨਾਂ ਨੂੰ ਸਮਝਾਏਗਾ ਕਿ ਭਾਈ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਕੁ ਦਿਨ ਜਿਮ ਲਾ ਕੇ ਤੇ ਫਿਰ ਕਿੰਨੇ ਕੁ ਦਿਨ ਬੋਡੀ ਰੈਸਟ ਚਾਹੀਦੀ ਹੈ, ਕਿ ਰਿਕਵਰੀ ਚਾਹੀਦੀ ਹੈ ਨਾ? ਰਿਕਵਰੀ ਤੋਂ ਬਗੈਰ ਤਾਂ ਸਹੀ ਨਹੀਂ ਬਣਨਾ। ਉਹਨਾਂ ਬੰਦੇ ਨੂੰ ਮੈਂ ਤੇ ਗੁਰਬਾਣੀ ਪੜ੍ਹਦਾ, ਕਹਿੰਦੇ ਆ ਵੀ ਮੂਰਖ ਨਾਮ ਨਾ ਉਲਝੀਏ, ਆਪਣੇ ਹੱਥੀ ਆਪਣਾ ਆਪੇ ਕਾਂ ਸਵਾਰੀਏ, ਹੁਣ ਫਿਰ ਸਾਈਡ ਦੇ ਕਰ ਦੋ। ਤੇ ਉਹਨਾਂ ਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ। ਉਹ ਮਸਲ ਟੁੱਟਦੇ ਆ, ਮਸਲ ਨਵੇਂ ਬਣਨੇ ਆ, ਰੈਸਟਰਾਂ ਬਣਨੇ ਆ, ਡਾਇਟ ਨਾਲ ਬਣਨੇ ਆ, 22 ਘੰਟਿਆਂ ਨਾਲ ਬਣਨੇ ਆ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਤੇ ਤਨ ਪੀੜੀਏ, ਮਨ ਮੇ ਚਲੇ ਵਿਕਾਰ, ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਇੱਕ ਹੋਰ ਲਾਹਾ ਲੈ ਲੈਣਾ ਜਾਂਦਾ ਫਿਰ ਮੈਂ, ਕਹਿੰਦੇ ਜਦੋਂ ਖਾਸ ਕਰਕੇ ਜਦੋਂ ਆਪਾਂ ਸਰੀਰ ਵਗੈਰਾ ਕਮਾਉਣੇ ਹੁੰਦੇ ਆ ਜਾਂ ਫਿਟਨੈਸ ਆਪਾਂ ਕਾਇਮ ਕਰਨੀ ਹੁੰਦੀ ਆ, ਇੱਕ ਤਪੱਸਿਆ ਆ। ਹਰ ਰੋਜ਼ ਉਹਨੂੰ ਕਹਿੰਦੇ ਸਰੀਰ ਨੂੰ ਲੋਹਿਆਂ ਨੂੰ ਗਰਮ ਕਰਨਾ ਪੈਂਦਾ, ਫਿਰ ਠੰਡਾ ਹੁੰਦਾ, ਫਿਰ ਗਰਮ ਹੁੰਦਾ, ਤਾਂ ਜਾ ਕੇ ਕਿਤੇ ਉਹ ਪ੍ਰਾਪਤੀਆਂ ਆਉਣੀਆਂ। ਜੇ ਮੈਂ ਇਹ ਕਹਾਂ ਕਿ ਜਦੋਂ ਖਿਡਾਰੀ ਬੰਦਾ ਨਾ ਜਿਹੜਾ ਆਪਣੀ ਕੁਦਰਤ ਆ, ਜਦੋਂ ਉਹਦੀ ਨੇੜਤਾ ਤੋਂ ਟੁੱਟ ਕੇ ਹੋਰ ਹਿਸਾਬ ਦੀ ਸੋਸ਼ਲ ਮੀਡੀਆ ਦੀ ਜਿਹੜੀ ਪ੍ਰੋਪਗੈਂਡਾ ਵਾਲੀ ਆ ਉਹਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ, ਮੈਨੂੰ ਲੱਗਦਾ ਫਿਰ ਉਹ ਖਿਡਾਰੀ ਬਣ ਨਹੀਂ ਪਾਊਗਾ। ਕੁਦਰਤ ਦੇ ਨੇੜੇ ਰਹਿਣਾ ਖਿਡਾਰੀ ਦਾ ਕਿੰਨਾ ਕੁ ਜ਼ਰੂਰੀ ਆ? ਸਰ ਉਹਦਾ ਐਗਜ਼ਾਮਪਲ ਤੇ ਫਿਰ ਕਰੋਨਾ ਹੈਗੀ ਜੇ, ਬੰਦਾ ਬੰਦੇ ਕੋਲ ਡਰਦਾ ਸੀ ਤੇ ਲੋਕਾਂ ਨੇ ਆਪਣੇ ਕਈ ਜਿਹੜੇ ਮਾਂ ਪੁੱਤ ਆ, ਉਹਨਾਂ ਨੇ ਆਪਣੇ ਭਾਪੇ ਦੇ ਸੰਸਕਾਰ ਨਹੀਂ ਕੀਤੇ, ਮਾਸਕ ਆਪਾਂ ਲਾਏ ਸੀ ਤੇ ਬੰਦਾ ਬੰਦੇ ਕੋਲ ਡਰਦਾ ਸੀ। ਜਦੋਂ ਫਿਰ ਉਹ ਬਾਬੇ ਨਾਨਕ ਦੀ ਜਿਹੜੀ ਚੱਕੀ ਜਿਹੜੀ ਪੀੜ ਦੀ ਨਾ, ਤੇ ਉਹ ਫਿਰ ਤੁਹਾਨੂੰ ਪਤਾ ਕੁਦਰਤ ਫਿਰ ਇਹੋ ਹੀ ਆ। ਇਹ ਲੋ ਤੇ ਕਰੋਨਾ ਦੇ ਵਿੱਚ ਵੇਖ ਲਓ, ਜੇ ਕਹਿੰਦੇ ਰੱਬ ਵੇਖਣਾ, ਪਰ ਉੱਥੇ ਵੇਖ ਲਓ ਕੀ ਹਾਲ ਹੋਇਆ ਸੀ। ਖਾਣ ਪੀਣ ਜਿਹੜਾ ਕਹਿੰਦੇ ਆ ਉਹ ਬਹੁਤ ਇੰਪੋਰਟੈਂਟ ਹੁੰਦਾ, ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਖਿਡਾਰੀ ਲਈ, ਆਮ ਬੰਦੇ ਲਈ ਵੀ ਜ਼ਰੂਰੀ ਆ। ਅਸੀਂ ਕਹਿੰਦੇ ਕਿ ਉਹ ਮੇਰਾ weight ਵੱਧ ਗਿਆ, ਮੇਰਾ ਢਿੱਡ ਵਧੀ ਜਾਂਦਾ, ਬਾਕੀ ਸਰੀਰ ਠੀਕ ਆ, ਚਲੋ ਜੀ ਕਸਰਤ ਮਾਰ ਲਈ, ਐਂ ਕਰ ਲਈਏ। ਦਰਅਸਲ ਪਹਿਲਾਂ ਆਪਣਾ ਖਾਣ ਪੀਣ ਸਹੀ ਕਰਨਾ ਹੁੰਦਾ ਆ, ਅਦਰਵਾਈਜ਼ ਤੁਸੀਂ ਕਸਰਤ ਮਾਰੋਗੇ ਉਸ ਤੋਂ ਬਾਅਦ ਜ਼ਿਆਦਾ ਚੀਜ਼ਾਂ ਛਕਣੀਆਂ ਸ਼ੁਰੂ ਕਰ ਲੈਣੀਆਂ। ਪਰ ਇੱਕ ਪੁੱਠਾ ਹੀ ਪ੍ਰਚਲਨ ਆ, ਜਾਂ ਮੈਂ ਫਿਟਨੈਸ ਟ੍ਰੇਨਰਾਂ ਨੂੰ ਵੀ ਦੇਖਿਆ ਉਹ ਚੀਜ਼ਾਂ ਦਾ ਪ੍ਰਚਾਰ ਕਰਦੇ। ਮੈਂ ਸਾਰੇ ਮਾੜੇ ਨਹੀਂ ਕਹਿੰਦਾ ਹੈਗਾ, ਖਿਡਾਰੀ ਵੀ ਇਹ ਚੀਜ਼ਾਂ ਦਾ ਪ੍ਰਚਾਰ ਕਰ ਜਾਂਦੇ ਆ, ਫਿਟਨੈਸ ਟ੍ਰੇਨਰ ਵੀ ਕਰ ਜਾਂਦੇ, ਜਾਂ ਕੋਈ ਆਪੋ ਬਣੇ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਣੇ ਹੋਏ ਆ, ਬਾਬੂ ਬਣੇ ਹੋਏ ਆ, ਉਹ ਇੱਦਾਂ ਕਰਦੇ ਆ। ਕੁਦਰਤ ਨੇ ਸਾਨੂੰ ਸੀਜ਼ਨਲ ਜਿਹੜੀ ਪੰਜਾਬ ਦਾ ਕਹਿ ਲਓ ਮੌਸਮ ਆ, ਸਾਨੂੰ ਸਾਰੀਆਂ ਉੱਥੇ ਰੁੱਤਾਂ ਮਿਲਦੀਆਂ। ਅਸੀਂ ਸੀਜ਼ਨ ਦੇ ਵਿੱਚ ਨਖਰੇ ਕਰਦੇ ਆ, ਲਾ ਮੈਂ ਨਹੀਂ ਭਿੰਡੀਆਂ ਖਾਂਦਾ ਤਾਂ ਲੇਸ ਮਾਰਦੀਆਂ, ਨਾ ਮੈਂ ਨਹੀਂ ਸਾਗ ਖਾਂਦਾ, ਮੈਂ ਤਾਂ ਹਰਾ ਜਿਹਾ ਲੱਗਦਾ ਮਹਿਸੂਸ ਹੁੰਦਾ ਆ। ਜਦੋਂ ਸੀਜ਼ਨ ਚਲੇ ਜਾਂਦਾ ਆ, ਉਹੀ ਚੀਜ਼ਾਂ ਆਪਾਂ ਸਟੋਰਾਂ 'ਚ ਚੱਕ ਕੇ ਲਿਆ ਕੇ ਫਿਰ ਬਣਾਉਂਦੇ ਆ। ਇਹ ਖਿਲਵਾੜੇ ਆ ਨਾ ਇੱਕ ਖਿਡਾਰੀ ਤਬੀਅਤ ਦੇ ਸਰੀਰ ਦੇ ਨਾਲ। ਬਿਲਕੁਲ ਜੀ, ਵੇਖੋ ਜਿਹੜਾ ਬੋਡੀ ਦਾ ਟੈਂਪਰੇਚਰ ਉਹ 98.4 ਤੇ 37 ਕੁਛ ਆ, ਉਹ ਥੋੜੀ ਚੇਂਜ ਹੁੰਦਾ ਵਾ। ਉਹ ਬਾਹਰ ਦੀ ਜਿਹੜੀ ਹਵਾ ਉਹ ਚੇਂਜ ਹੁੰਦੀ ਆ। ਜੇ ਅਸੀਂ ਸਾਨੂੰ ਕੋਈ ਲੋ ਵਾਗੀ ਜਾਂ ਕੁਛ ਵਾਗੀ, ਉਹ ਚੇਂਜ ਆ। ਬੋਡੀ ਦੇ ਅੰਦਰੋਂ ਹੀਟ ਮਾਰ ਰਹੀ ਆ, ਉਹਦੇ 12 ਮਹੀਨੇ 24/7 ਚ ਕੰਮ ਚੱਲ ਰਿਹਾ ਵਾ। ਇਹ ਬਿਲਕੁਲ ਇਹ ਖਿਲਵਾੜ ਹੀ ਹੈ, ਸ਼ੋਸ਼ਾ ਹੀ ਆ, ਜਿੱਦੇ ਮਰਜ਼ੀ ਸ਼ੋਸ਼ਾ ਹੀ ਪਈ ਹੋ। ਚਲੋ ਬਹੁਤ ਸ਼ੁਕਰੀਆ ਤੁਹਾਡਾ। ਮੈਂ ਅਸਲ 'ਚ ਇਸ ਗੱਲਬਾਤ ਨੂੰ ਨਾ ਤਾਂ ਟੀਵੀ ਪੋਡਕਾਸਟ ਦੇ ਤੌਰ ਤੇ ਇਹਨੂੰ ਰਿਕਾਰਡ ਕੀਤਾ, ਨਾ ਹੀ ਮੈਂ ਇਹਨੂੰ ਇੰਟਰਵਿਊ ਦਾ ਨਾਂ ਦਿੱਤਾ, ਨਾ ਹੀ ਮੈਂ ਮੁਲਾਕਾਤ ਦਾ ਨਾਂ ਦਿੱਤਾ। ਮੈਂ ਉਸੇ ਤਰਜ਼ ਦੇ ਵਿੱਚ ਗੱਲ ਕੀਤੀ ਹੈ ਜਿਹੜੇ ਆਪਣੇ ਫਿਟਨੈਸ ਭਾਈ ਟ੍ਰੇਨਰ ਦੇ ਨਾਲ ਗੱਲਬਾਤ ਹੋਈ ਸੀਗੀ, ਜਿਹਦੇ 'ਚੋਂ ਨਾਂ ਚਲ ਗਿਆ, ਬੜਾ ਮਕਬੂਲ ਹੋਇਆ ਉਹਨਾਂ ਦਾ ਉਹ ਐਪੀਸੋਡ। ਸ਼ੁਕਰੀਆ ਤੁਹਾਡਾ, ਤੁਸੀਂ ਸਮਾਂ ਲਾਇਆ। ਤੇ ਜਿਹੜੇ ਦਰਸ਼ਕ ਹਜੇ ਲੇਟ ਜੁੜੇ ਨੇ ਉਹਨਾਂ ਨੂੰ ਦੱਸ ਦਈਏ, ਸੋਨੀ ਤਾਂ ਤੁਹਾਨੂੰ ਸਾਰੀ ਗੱਲਬਾਤ ਹੁਣ ਦੁਬਾਰਾ ਬਣੀ, ਕਿਉਂਕਿ ਸਵਾਦ ਬਹੁਤ ਹੋਣਾ ਹੈ, ਕਿਉਂਕਿ ਗੱਲਾਂ ਸੱਚੀਆਂ ਹੋਈਆਂ ਨੇ। ਸੋ ਇਹ ਸਨ ਸਾਡੇ ਕੋਲ ਸਾਡੇ ਪੰਜਾਬੀ ਨੌਜਵਾਨ ਖਿਡਾਰੀ ਤੇਜਵੀਰ ਸਿੰਘ ਰਾਣਾ ਰੌਕ ਜੀ, ਭਾਰਤ ਤੋਂ ਆਏ ਸੀਗੇ। ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਗਿਆ। ਮਾਸਟਰ ਸ਼੍ਰੇਣੀ ਦੇ ਵਿੱਚ ਇਹਨਾਂ ਨੇ ਸੋਨ ਤਗਮਾ ਉੱਥੋਂ ਫੁੰਡਿਆ ਹੋਇਆ ਆ। ਵਧਾਈ ਦੇ ਹੱਕਦਾਰ ਨੇ। ਕਾਮਨਾ ਕਰਦੇ ਆ ਕੁਦਰਤ ਇਹਨਾਂ ਦਾ ਸਾਥ ਦੇਵੇ, ਜਿਸ ਵੀ ਇਸ਼ਟ ਨੂੰ ਮੰਨਦੇ ਨੇ ਉਹ ਸਾਥ ਦੇਣ, ਤੇ ਇਹਨਾਂ ਦੇ ਜਿਹੜੇ ਮਾਰਗਦਰਸ਼ਕ ਨੇ ਉਹ ਇਹਨਾਂ ਦਾ ਸਾਥ ਦੇਣ, ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ। ਤੁਹਾਡੇ ਸਮੇਂ ਲਈ ਬਹੁਤ ਬਹੁਤ ਧੰਨਵਾਦ। ਦੁਬਾਰਾ ਵੀ ਆਪਾਂ ਮਿਲਦੇ ਰਹਾਂਗੇ।